ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 15 ਤਰੀਕ ਆ, ਦਿਨ ਬੁੱਧਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 408 272 2500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਟਰਾਈਐਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕੋਲੀਆ ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ, ਜਿਹੜਾ ਕਿ ਹਾਈਵੇ 99 180 ਦੇ ਕਾਰਨਰ ਦੇ ਉੱਤੇ ਹੈ। ਪੰਜਾਬ ਵਰਗੇ ਮਾਲ 'ਚ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਗੁਰਦੀਪ ਸਿੰਘ ਨਾਹਲ ਕਰਮਨ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਓਮੀਕਰੌਨ ਨਵਾਂ ਵੇਰੀਐਂਟ ਆ, ਇੱਕ ਤਰ੍ਹਾਂ ਦੇ ਨਾਲ ਸੁਪਰ ਸਪਰੈਡਰ ਬਣਦਾ ਜਾ ਰਿਹਾ ਹੈਗਾ ਆ। ਕਹਿੰਦੇ ਪਈ ਜਨਵਰੀ ਤੱਕ ਬਹੁਤ ਜ਼ਿਆਦਾ ਫੈਲ ਜਾਏਗਾ। ਇਹ ਅੱਜ CDC ਨੇ ਵਾਰਨਿੰਗ ਦਿੱਤੀ ਹੈ। ਇਹ ਆਪਾਂ ਆਪਣੇ ਮੁਲਕ ਦੀ ਕਰਦੇ ਹਾਂ, ਬਾਕੀ ਮੁਲਕਾਂ ਦੇ ਵਿੱਚ ਵੀ ਜੇ ਦੱਸਦੇ ਜਾਈਏ 70 ਤੋਂ ਵੱਧ ਮੁਲਕਾਂ 'ਚ ਓਮੀਕਰੌਨ ਜਿਹੜਾ ਆ ਫੈਲ ਚੁੱਕਾ ਆ। ਸੋ USA ਦੇ ਵਿੱਚ ਜਿਹੜੇ CDC ਦੇ ਆਫੀਸ਼ੀਅਲਸ ਆ, ਉਹਨਾਂ ਨੇ ਇਹ ਕਿਹਾ ਆ ਵੀ ਜਨਵਰੀ ਤੱਕ ਬਹੁਤ ਇਹ ਪੀਕ ਤੇ ਪਹੁੰਚ ਜਾਊਗਾ। ਸੁਪਰ ਸਪਰੈਡਰ ਇਹਦਾ ਨਾਮ ਨਹੀਂ ਰੱਖਿਆ ਆ। ਤੇ ਦੂਸਰੇ ਪਾਸੇ ਇੱਕ ਇਹ ਵੀ ਨਿਊਜ਼ ਆਈ ਆ, ਫਾਈਜ਼ਰ ਨੇ ਇਹ ਕਿਹਾ ਵੀ ਅਸੀਂ ਕੋਈ ਨਵਾਂ ਵੈਕਸੀਨ ਨਹੀਂ ਇਹਦੇ ਲਈ ਤਿਆਰ ਕਰ ਰਹੇ ਓਮੀਕਰੌਨ ਦੇ ਲਈ। ਜਿਨ੍ਹਾਂ ਨੇ 2-2 ਟੀਕੇ ਲਾਏ ਆ ਤੇ ਨਾਲ ਬੂਸਟਰ ਲਾਇਆ ਆ, ਉਹ ਜਿਹੜਾ ਆ ਬਿਲਕੁਲ ਵਰਕਆਊਟ ਕਰੂਗਾ। ਹੋ ਤਾਂ ਸਕਦਾ ਉਹਨਾਂ ਨੂੰ ਹੋਊਗਾ ਵੀ ਓਮੀਕਰੌਨ, ਪਰ ਉਹ ਇੰਨਾ ਡੈਡਲੀ ਨਹੀਂ ਹੋਊਗਾ। ਸੋ ਆਪਾਂ ਰਾਜਕਨਵੀਰ ਸਿੰਘ ਜੀ, ਪਿਛਲੇ ਸਾਲ ਵੀ ਬਹੁਤ, ਜਦੋਂ ਹੀ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਉਸੇ ਟਾਈਮ ਦੇ ਉੱਤੇ ਆਪਾਂ ਡਬਲ ਪ੍ਰੋਗਰਾਮ ਸਵੇਰੇ ਸ਼ਾਮ ਜਿਹੜੇ ਸ਼ੁਰੂ ਕਰ ਦਿੱਤੇ ਸੀ। ਆਪਣੀ ਕਮਿਊਨਿਟੀ ਨੂੰ ਆਪਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ, ਵੱਖ-ਵੱਖ ਡਾਕਟਰਸ ਦੇ ਨਾਲ, ਜਿਹੜੇ ਵੀ ਐਕਸਪਰਟ ਲਿਆ ਸਕਦੇ ਸੀ। ਸੋ ਕਈ ਕਹਿੰਦੇ ਸੀ ਜੀ ਪੰਜਾਬੀ ਰੇਡੀਓ ਵਾਲੇ ਡਰਾਉਂਦੇ ਬਹੁਤ ਆ। ਸੋ ਆਪਾਂ ਫਿਗਰਸ ਤੁਹਾਨੂੰ ਦੱਸ ਰਹੇ ਹਾਂ ਦੁਬਾਰਾ ਕਿ ਸਿਚੁਏਸ਼ਨ ਸੇਮ ਬਣਦੀ ਜਾ ਰਹੀ ਆ। ਕਹਿੰਦੇ ਵੀ ਦਸੰਬਰ 4 ਤੋਂ ਲੈ ਕੇ ਦਸੰਬਰ 11 ਤੱਕ ਜਿਹੜਾ ਵੇਰੀਐਂਟ ਆ, ਇਹ 0.4% ਤੋਂ ਵੱਧ ਕੇ ਇਨਫੈਕਸ਼ਨ ਹੁਣ 2.9% ਹੋ ਗਿਆ। ਇਹ CDC ਨੇ ਡਾਟਾ ਜਾਰੀ ਕੀਤਾ, ਜਿਹੜਾ ਜੌਨ ਹੌਪਕਿੰਸ ਯੂਨੀਵਰਸਿਟੀ ਨੇ ਤਿਆਰ ਕੀਤਾ ਹੈਗਾ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਓਮੀਕਰੌਨ ਆਲਰੇਡੀ 13% ਜਿਹੜੇ ਨਵੇਂ ਕੇਸ ਆਉਂਦੇ ਆ, ਉਹਨਾਂ ਦੇ ਵਿੱਚ 13% ਕੇਸਿਸ ਹੋ ਗਏ ਹੈਗੇ ਆ। ਹੂਸਟਨ ਦੇ ਮੈਥੋਡਿਸਟ ਹਸਪੀਟਲ ਸਿਸਟਮ ਨੇ ਇਹ ਵੀ ਕਿਹਾ ਵੀ ਉੱਥੇ ਵੀ ਜਿਹੜੇ ਲੋਕ ਐਡਮਿਟ ਹੋ ਰਹੇ ਆ, 13% ਉਹ ਓਮੀਕਰੌਨ ਜਿਹੜਾ ਨਵਾਂ ਵੇਰੀਐਂਟ ਆ, ਉਹਦੇ ਨਾਲ ਉਹ ਜਿਹੜੇ ਇਫੈਕਟ ਹੈਗੇ ਆ। ਸੋ ਇੰਨੀ ਜਲਦੀ ਫੈਲ ਰਿਹਾ ਆ। ਸੋ ਅੱਜ ਜਿਹੜੇ
CDC ਦੇ ਹੈੱਡ ਹੈਗੇ ਆ ਡਾਕਟਰ ਐਂਥਨੀ ਫੌਸ਼ੀ, ਉਹਨਾਂ ਨੇ ਇਹ ਕਿਹਾ ਆ ਵੀ ਇੱਕੋ ਇੱਕ ਤਰੀਕਾ ਹੈਗਾ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਵੈਕਸੀਨ ਲਵਾ ਲੈਣਾ ਚਾਹੀਦਾ ਜਿਨ੍ਹਾਂ ਨੇ ਨਹੀਂ ਲਵਾਇਆ, ਪਰ ਇਹ ਇੱਕ ਪਰਮਾਨੈਂਟ ਜਿਹੜਾ ਆ ਡੋਮੀਨੈਂਟ ਵੇਰੀਐਂਟ ਬਣਨ ਜਾ ਰਿਹਾ ਹੈਗਾ ਆ। ਇਹ ਬਿਲਕੁਲ ਜਿੱਦਾਂ ਲਾਸਟ ਟਾਈਮ ਡੈਲਟਾ ਵੇਰੀਐਂਟ ਨੇ ਤੜਥੱਲੀ ਮਚਾਈ ਸੀ, ਇਸ ਵਾਰ ਓਮਿਕਰੋਨ ਨੇ ਤੜਥੱਲੀ ਜਿਹੜੀ ਉਹ ਮਚਾਈ ਹੈਗੀ ਆ। ਉਸ ਦੇ ਪਿੱਛੇ ਇਹੀ ਮੁੱਖ ਕਾਰਨ ਹੈਗਾ ਆ ਵੀ ਇਹ ਫੈਲਦਾ ਜਿਹੜਾ ਬਹੁਤ ਜ਼ਿਆਦਾ ਆ। ਅਜੇ ਆਪਾਂ ਇਹ ਰੱਬ ਦਾ ਸ਼ੁਕਰ ਮੰਨ ਸਕਦੇ ਹਾਂ, ਕਹਿ ਸਕਦੇ ਹਾਂ ਵੀ ਸ਼ੁਕਰ ਵਾਲੀ ਥੋੜ੍ਹੀ ਜਿਹੀ ਗੱਲ ਇਹ ਆ ਵੀ ਇਹ ਇੰਨਾ ਜ਼ਿਆਦਾ ਜਿਹੜਾ ਜਾਨਲੇਵਾ ਨਹੀਂ ਆ ਡੈਲਟਾ ਦੇ ਵੇਰੀਐਂਟ ਦੇ ਮੁਕਾਬਲੇ। ਹੁਣ ਤੱਕ ਅਮਰੀਕਾ ਦੇ 36 ਸੂਬਿਆਂ ਦੇ ਵਿੱਚ ਤੇ ਕੁੱਲ 75 ਮੁਲਕਾਂ ਦੇ ਵਿੱਚ ਓਮਿਕਰੋਨ ਵਾਇਰਸ ਜਿਹੜਾ ਆ ਉਹ ਪਾਇਆ ਗਿਆ ਆ। USA ਦੇ ਟੋਟਲ ਕੇਸਾਂ ਦੇ ਵਿੱਚੋਂ 3% ਕੇਸ ਓਮਿਕਰੋਨ ਵਾਇਰਸ ਦੇ ਜਿਹੜੇ ਉਹ ਹੈਗੇ ਆ। CDC ਦੇ ਡਾਇਰੈਕਟਰ ਡਾਕਟਰ ਰੋਚੈਲ ਵਲੈਂਸਕੀ ਨੇ ਅੱਜ ਇੱਕ ਵਾਈਟ ਹਾਊਸ ਦੀ COVID-19 ਬਰੀਫਿੰਗ ਦੇ ਵਿੱਚ ਉਹ ਕਿਹਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਲਗਾਤਾਰ ਅਮਰੀਕਾ ਦੇ ਵਿੱਚ ਵੱਧ ਸਕਦਾ ਆ। ਉਧਰ ਜੇ ਬਾਹਰਲੇ ਮੁਲਕਾਂ ਚੋਂ ਗੱਲ ਕਰਦੇ ਜਾਈਏ ਤਾਂ ਸਭ ਤੋਂ ਵੱਧ ਤੇਜ਼ੀ ਦੇ ਨਾਲ, ਤੇਜ਼ ਰਫ਼ਤਾਰ ਦੇ ਨਾਲ UK ਦੇ ਵਿੱਚ ਇਸ ਦੇ ਕੇਸਿਸ ਆ ਰਹੇ ਆ। ਜਦੋਂ ਕੋਵਿਡ ਦੀ ਚਰਨ ਸੀਮਾ ਸੀਗੀ ਉਸ ਦੌਰਾਨ ਵੀ ਕਹਿੰਦੇ ਵੀ ਦਿਨ ਦੇ ਵਿੱਚ ਇੰਨੇ ਕੇਸ ਨਹੀਂ ਸੀ ਉੱਥੇ ਆ ਰਹੇ ਜਿੰਨੇ ਪਿਛਲੇ 24 ਘੰਟਿਆਂ ਦੇ ਵਿੱਚ ਆਏ ਆ। 78,610 ਨਵੇਂ ਕੇਸ ਜਿਹੜੇ ਕੋਵਿਡ ਦੇ UK ਦੇ ਵਿੱਚ ਰਿਪੋਰਟ ਕੀਤੇ ਗਏ ਆ। ਸੋ ਇਹ ਇੱਕ ਵੱਡੀ ਖਤਰੇ ਵਾਲੀ ਗੱਲ ਜਿਹੜੀ ਉਹ ਆਪਾਂ ਉੱਥੇ ਦੱਸ ਸਕਦੇ ਹਾਂ। ਜਨਵਰੀ 2021 ਦੇ ਵਿੱਚ ਇਹ 59,000 ਦੇ ਉੱਤੇ ਮੈਕਸਿਮਮ ਕੇਸਾਂ ਦੇ ਵੱਲ ਨੂੰ ਜਿਹੜਾ ਆ ਉਹ ਵਧਿਆ ਸੀਗਾ। ਸੋ ਹਰ 2 ਤੋਂ 3 ਦਿਨਾਂ ਦੇ ਵਿੱਚ UK 'ਚ ਕੇਸ ਜਿਹੜੇ ਆ ਉਹ ਡਬਲ ਹੋ ਰਹੇ ਹੈਗੇ ਆ। ਸੋ ਕ੍ਰਿਸਮਸ ਦੀਆਂ ਹੌਲੀਡੇ ਸੀਜ਼ਨ ਦੇ ਦੌਰਾਨ ਪਿਛਲੇ ਸਾਲ ਕੀਤੀਆਂ ਪਾਰਟੀਆਂ ਨੂੰ ਲੈ ਕੇ ਤਾਂ ਬੋਰਿਸ ਜੌਨਸਨ ਉਹ ਵਿਵਾਦਾਂ ਦੇ ਵਿੱਚ ਘਿਰੇ ਆ। ਉਹਦੇ ਨਾਲ ਹੁਣ ਜਿਹੜੇ UK ਵਾਲੇ ਲੋਕ ਆ ਇਸ ਗੱਲੋਂ ਬਹੁਤੇ ਚਿੰਤਤ ਹੈਗੇ ਨੇ ਵੀ ਅੱਗੇ ਬਣੂਗਾ ਕਿ ਇੱਕ ਮੌਤ ਆਲਰੇਡੀ ਓਮਿਕਰੋਨ ਵਾਇਰਸ ਦੇ ਕਰਕੇ UK ਦੇ ਵਿੱਚ ਉਸ ਨੂੰ ਪੁਸ਼ਟੀ ਜਿਹੜੀ ਆ UK ਦੇ ਪ੍ਰਾਈਮ ਮਿਨਿਸਟਰ ਜੌਨਸਨ ਆ ਉਸ ਦੁਆਰਾ ਕੀਤੀ ਗਈ ਹੈਗੀ ਆ। ਸੋ ਆਪਾਂ ਚਲੋ ਉਮੀਦ ਕਰਦੇ ਹਾਂ ਵੀ ਇਦਾਂ ਦੀ ਚੀਜ਼ ਜਿਹੜੀ ਅੱਗੇ ਜਿਹੜੀ ਉਹ ਹੁਣ ਨਾ ਹੀ ਵਾਪਰੇ। ਉੱਥੇ ਜਿਹੜਾ ਹਰਜੋਤ ਸਿੰਘ ਜੀ ਬੂਸਟਰ ਸ਼ਾਟਸ ਆ ਉਹ ਲਗਵਾਉਣ ਦੇ ਲਈ ਲੋਕਾਂ ਨੇ ਜਿਹੜੀ ਵੈਬਸਾਈਟ ਸੀਗੀ ਉਸ ਨੂੰ ਵੀ ਕਹਿੰਦੇ ਇੱਕ ਵਾਰੀ ਕ੍ਰੈਸ਼ ਕਰ ਦਿੱਤਾ। 25 ਮਿਲੀਅਨ ਲੋਕਾਂ ਨੇ ਜਿਹੜਾ ਬੂਸਟਰ ਸ਼ਾਟ ਵੈਕਸੀਨ ਦਾ ਉਹ ਕਹਿੰਦੇ ਆ ਵੀ ਉਹ ਉਹਨਾਂ ਨੂੰ ਲੱਗੇਗਾ 67 ਮਿਲੀਅਨ ਦੀ ਜਿਹੜੀ ਆਬਾਦੀ ਆ ਉਸ ਦੇ ਵਿੱਚੋਂ। ਜੀ ਸੋ ਬਿਲਕੁਲ ਜੇ ਥੋੜ੍ਹੀ ਹੋਰ ਆਪਾਂ ਅਪਡੇਟ ਦਿੰਦੇ ਜਾਈਏ, ਫਾਈਜ਼ਰ ਨੇ ਇੱਕ ਜਿਹੜਾ ਨਵੀਂ ਉਹਨਾਂ ਨੇ ਆਪਣੀ ਗੋਲੀ ਬਣਾਈ ਆ ਜਿਹਨੂੰ ਆਪਾਂ ਪਿੱਲ ਕਹਿ ਦਿੰਦੇ ਆ, ਉਹ ਕਹਿੰਦੇ ਭਈ 89% ਵਰਕਆਊਟ ਕਰ ਰਹੀ ਆ ਜਿਨ੍ਹਾਂ ਲੋਕਾਂ ਨੂੰ ਕਰੋਨਾ ਵਾਇਰਸ ਹੋ ਜਾਏ, ਪਰ ਜੇ 3 ਦਿਨਾਂ ਦੇ ਵਿੱਚ ਵਿੱਚ ਉਹ ਗੋਲੀ ਲਈ ਜਾਊਗੀ। ਸੋ ਇਹ ਪ੍ਰੀਵੈਂਟ ਤਾਂ ਨਹੀਂ ਕਰ ਸਕਦੀ, ਕਹਿੰਦੇ ਭਈ ਉਹਨੂੰ ਥੋੜ੍ਹਾ ਕਿਉਰ ਕਰ ਸਕਦੀ ਹੈਗੀ ਆ। ਸੋ ਇਹ ਬਹੁਤ ਜ਼ਰੂਰੀ ਹੈਗਾ। ਤੇ ਫਾਈਜ਼ਰ ਨੇ ਇਹੀ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਫਾਈਜ਼ਰ ਦੇ ਚੇਅਰ CEO ਅਲਬਰਟ ਬੋਰਲਾ ਨੇ ਇਹ ਦੱਸਿਆ ਵੀ ਅਸੀਂ ਪ੍ਰੀਵੈਂਟ ਕਰ ਸਕਦੇ ਹਾਂ 89% ਜੇ ਤੁਸੀਂ 3 ਦਿਨਾਂ ਦੇ ਵਿੱਚ ਵਿੱਚ ਉਹ ਗੋਲੀ ਲੈ ਲਓਗੇ। ਸੋ ਹਜੇ ਪਰ ਫਿਰ ਵੀ ਜਿਹੜੀ ਆ ਉਹਦੇ ਉੱਤੇ ਰਿਸਰਚ ਜਿਹੜੀ ਆ ਪੂਰੀ ਤਰ੍ਹਾਂ ਚੱਲ ਰਹੀ ਹੈਗੀ ਆ। ਉਹਨਾਂ ਨੇ ਕਿਹਾ ਵੀ ਅਸੀਂ 697 ਦੇ ਕਰੀਬ ਲੋਕ ਸੀਗੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੋਇਆ ਸੀ ਤੇ ਜਿਨ੍ਹਾਂ ਨੇ ਪਹਿਲੇ 3 ਦਿਨਾਂ ਦੇ ਵਿੱਚ ਵਿੱਚ ਇਹ ਗੋਲੀ ਲੈ ਲਈ ਤੇ 682 ਸੀਗੇ। 682 ਦੇ ਵਿੱਚੋਂ 44 ਜਣੇ ਹਸਪਤਾਲ 'ਚ ਗਏ, 9 ਜਣਿਆਂ ਦੀ ਮੌਤ ਹੋਈ ਆ। ਸੋ ਸਾਰੇ ਅਡਲਟ ਸੀਗੇ ਸਟੱਡੀ। ਸੋ ਕਾਫੀ ਇਹ ਇਫੈਕਟਿਵ ਦੱਸੀ ਜਾ ਰਹੀ ਆ। ਪਰ ਆਪਾਂ ਵੀ ਵਾਰ-ਵਾਰ ਇਹੀ ਕਹਿੰਦੇ ਆ ਵੀ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਇਆ ਲਵਾ ਲਓ। ਇਹ ਬਹੁਤ ਹੀ ਜਲਦੀ ਜਿਹੜਾ ਆ ਵੀ ਸੁਪਰ ਸਪਰੈਡਰ ਨਾਂ ਇਹਨਾਂ ਨੇ ਆਲਰੇਡੀ CDC ਨੇ ਇਹਦਾ ਦੱਸ ਦਿੱਤਾ ਆ ਓਮੀਕਰੋਨ ਦਾ। ਸੋ ਇਹ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਜਿਹੜੇ ਆ ਡੋਰ ਦੇ ਉੱਤੇ ਆ ਜਾਏ। ਆਪਣਾ ਜਿਹੜਾ ਗੁਆਂਢੀ ਸਟੇਟ ਆ ਓਰੇਗਨ, ਉੱਥੇ ਵੀ ਕੁਛ ਕੇਸ ਪਾਏ ਗਏ ਹੈਗੇ ਆ ਓਮੀਕਰੋਨ ਦੇ, ਤੇ ਉੱਥੇ ਦੇ ਵੀ ਜਿਹੜੇ ਹੈਲਥ ਸਰਵਿਸਿਜ਼ ਦੇ ਹੈੱਡ ਆ ਓਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਤੋਂ ਪੀਟਰ ਗ੍ਰੈਵਨ, ਉਹਨਾਂ ਨੇ ਇਹ ਕਿਹਾ ਵੀ ਬਹੁਤ ਬੈਡ ਨਿਊਜ਼ ਆ
ਤੇ ਓਰੇਗਨ ਦੇ ਵਿੱਚ ਵੀ ਕਹਿੰਦੇ ਪਈ ਇਹ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੂਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਤੇ ਨਜ਼ਰ ਮਾਰਦੇ ਜਾਈਏ, ਕੰਟੈਕੀ ਦੇ ਵਿੱਚ ਟੋਰਨੇਡੋਜ਼ ਦੇ ਕਰਕੇ ਹੋਈ ਤਬਾਹੀ ਦੇ ਚੱਲਦਿਆਂ ਉਸ ਦਾ ਜਾਇਜ਼ਾ ਲੈਣ ਦੇ ਲਈ ਰਾਸ਼ਟਰਪਤੀ ਬਾਈਡਨ ਆ ਉਹ ਅੱਜ ਉੱਥੇ ਪਹੁੰਚੇ, ਜਿੱਥੇ ਉਹਨਾਂ ਦਾ ਕਹਿ ਲਓ ਵੀ ਸਵਾਗਤ ਦੇ ਰੂਪ ਦੇ ਵਿੱਚ ਉੱਥੇ ਦੇ ਜਿਹੜੇ ਗਵਰਨਰ ਆ ਤੇ ਫਸਟ ਲੇਡੀ ਉੱਥੋਂ ਦੀ, ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਨੇ ਇਹ ਭਰੋਸਾ ਦਿਵਾਉਣ ਦੀ ਜਿਹੜੀ ਉਹ ਕੋਸ਼ਿਸ਼ ਮੁੜ ਦੁਬਾਰਾ ਕੀਤੀ। ਕਹਿੰਦੇ ਕਿੰਨਾ ਵੀ ਸਮਾਂ ਲੱਗ ਜਾਵੇ, ਕਿੰਨਾ ਵੀ ਜਿਹੜੇ ਆ ਉਹ ਖਰਚਾ ਕਿਤੇ ਜਿਹੜਾ ਹੋ ਜਾਵੇ, ਅਸੀਂ ਇਹਨਾਂ ਨੂੰ ਮੁੜ ਦੁਬਾਰਾ ਪੈਰਾਂ ਤੇ ਲਿਆਉਣ ਦੇ ਲਈ ਪੂਰੀ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਹੁਣ ਤੱਕ 74 ਜਾਣਿਆਂ ਦੇ ਮਾਰੇ ਜਾਣ ਦੀ ਪੁਸ਼ਟੀ ਇਸ ਦੇ ਵਿੱਚ ਹੋ ਚੁੱਕੀ ਆ ਤੇ 14 ਜਿਹੜੇ ਆ ਹੋਰ ਸੂਬਿਆਂ ਦੇ ਵਿੱਚ ਜਿਹੜੇ ਲੋਕ ਆ ਹੁਣ ਤੱਕ ਮਰ ਚੁੱਕੇ ਨੇ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਉੱਥੇ ਬਣੀ ਪਈ ਆ। ਇੱਥੋਂ ਜਿਹੜਾ ਹਰਜੋਤ ਸਿੰਘ ਜੀ ਕੰਟੱਕੀ ਦੇ ਵਿੱਚ ਜਿਹੜੀ ਕੈਂਡਲ ਫੈਕਟਰੀ ਸੀਗੀ, ਜਿਹੜੀ ਪੂਰੀ ਦੀ ਪੂਰਾ ਜਿਹੜੀ ਕਹਿ ਲਓ ਵੀ ਲੈਵਲ ਹੋ ਗਈ, ਉਸ ਦੀ ਜਾਂਚ ਦੇ ਆਦੇਸ਼ ਉਹ ਦੇ ਦਿੱਤੇ ਗਏ ਆ ਵੀ ਕੀ ਕਾਰਨ ਜਿਹੜੇ ਉਹ ਬਣੇ ਆ ਵੀ ਫੈਕਟਰੀ ਜਿਹੜੀ ਉਹ ਇਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਈ। ਚਲੋ ਟੋਰਨੇਡੋ ਦੇ ਸਾਹਮਣੇ ਕੋਈ ਵੀ ਚੀਜ਼ ਜਿਹੜੀ ਉਹ ਟਿਕਦੀ ਨਹੀਂ, ਪਰ ਉਸ ਤੋਂ ਪਹਿਲਾਂ ਜਿਹੜੀ ਉਹ ਗੱਲ ਉੱਥੇ ਵਾਪਰੀ ਵੀ ਲੋਕਾਂ ਨੂੰ ਕੰਮ ਤੋਂ ਕੱਢਣ ਦੀ ਧਮਕੀ ਦੇ ਕੇ ਉੱਥੇ ਕੰਮ ਦੇ ਉੱਤੇ ਬੁਲਾਇਆ ਗਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਇਹ ਚੀਜ਼ ਵਾਪਰੀ। ਇਹੀ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਐਮਾਜ਼ੋਨ ਵੀ ਜਿਹੜੀ ਸਵਾਲਾਂ ਦੇ ਘੇਰੇ ਦੇ ਵਿੱਚ ਉੱਥੇ ਫਸੀ ਹੈਗੀ ਆ। ਸੋ ਬਾਰ-ਬਾਰ ਇੱਥੇ ਜਿਹੜੇ ਬੇਮੌਸਮੀ ਟੋਰਨੇਡੋਜ਼ ਆ ਉਹ ਹੁਣ ਆ ਰਹੇ ਆ, ਜਿਹੜੇ ਕਿ ਕਾਫੀ ਵੱਡਾ ਖਤਰਾ ਜਿਹੜਾ ਆ ਉਹ ਬਣਦੇ ਜਾ ਰਹੇ ਨੇ। ਜੀ ਬਿਲਕੁਲ। ਕੰਟੱਕੀ ਦੇ ਵਿੱਚ ਤਾਂ ਇੱਦਾਂ ਦੀ ਸਿਚੁਏਸ਼ਨ ਬਣੀ ਹੈਗੀ ਆ ਭਈ ਇੱਕ ਸਟਰੀਟ ਤੋਂ ਹੀ 7 ਬੱਚਿਆਂ ਦੀ ਜਿਹੜੀ ਮੌਤ ਹੋਈ ਆ। ਹੁਣ ਤੁਸੀਂ ਦੇਖੋ ਇੱਕ ਪੂਰੇ ਦਾ ਪੂਰਾ ਟਾਊਨ ਸੀ 10,000 ਦੀ ਪੋਪੂਲੇਸ਼ਨ ਵਾਲਾ, ਉਹ ਪੂਰੀ ਤਰ੍ਹਾਂ ਫਲੈਟ ਹੋਇਆ ਆ ਤੇ ਇੱਕੋ ਇੱਕ ਉਹਨਾਂ ਦਾ ਮੇਜਰ ਇੰਪਲੋਇਰ ਜਿਹੜੀ ਕੈਂਡਲ ਫੈਕਟਰੀ ਸੀਗੀ ਉਹ ਵੀ ਪੂਰੀ ਤਰ੍ਹਾਂ ਜਿਹੜੀ ਫਲੈਟ ਹੋ ਗਈ, ਜਿੱਥੇ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਹੋਈਆਂ। ਬਹੁਤ ਹੀ ਦਰਦਨਾਕ ਜਿਹੜੀ ਖਬਰ ਉੱਥੋਂ ਆਈ ਆ। ਆਪਾਂ ਕਰੋਨਾ ਵਾਇਰਸ ਦੀ ਜਿਸ ਤਰ੍ਹਾਂ ਗੱਲ ਕਰਦੇ ਸੀ, ਆਸਟ੍ਰੇਲੀਆ ਤੋਂ ਇੱਕ ਆਪਣੇ ਸਿੱਖ ਜਿਹੜੇ ਹੈਗੇ ਆ ਹਾਊਸ ਆਫ ਖਾਲਸਾ ਜਿਨ੍ਹਾਂ ਦੀ ਕੰਪਨੀ ਆ, ਉਹਦੇ CEO ਡੈਨੀ ਸਿੰਘ, ਉਹਨਾਂ ਨੇ ਦੱਸਿਆ ਵੀ ਜੇ ਕਰੋਨਾ ਵਾਇਰਸ ਜਿਹੜੀ ਓਮੀਕਰੋਨ ਆ ਇੱਕ ਵਾਰੀ ਫੇਰ ਇੰਡੀਆ ਦੇ ਵਿੱਚ ਤੇਜ਼ੀ ਦੇ ਨਾਲ ਫੈਲਦੀ ਆ ਤੇ ਆਪਾਂ ਪੰਜਾਬ ਦੇ ਵਿੱਚ ਸਾਰੇ ਲੋਕਾਂ ਦੀ ਜਿਹੜੀ ਹੈਲਪ ਕਰਾਂਗੇ। ਸੋ ਇਹ ਡੈਨੀ ਸਿੰਘ ਜਿਹੜੇ ਆ ਮੈਨੂਫੈਕਚਰ ਕਰਦੇ ਆ ਖਾਲਸਾ 1699 ਵਾਚਿਸ। ਇਹ ਬਹੁਤ ਐਕਸਪੈਂਸਿਵ ਘੜੀਆਂ ਹੈਗੀਆਂ ਆ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ 'ਚ ਇਹਨਾਂ ਨੇ ਇੱਕ ਰਵੀ ਸਿੰਘ ਖਾਲਸਾ ਏਡ ਵਾਲਿਆਂ ਨੂੰ ਵੀ ਘੜੀ ਦਿੱਤੀ ਸੀ, ਉਹਨਾਂ ਨੇ ਗਾਹਾਂ ਇੱਕ ਸ਼ਹੀਦ ਪਰਿਵਾਰ ਨੂੰ ਡੋਨੇਟ ਕਰਤੀ। ਸੋ ਇਹ ਕਾਫੀ ਅਮੀਰ ਸਿੰਘ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਆਲਰੇਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰ ਲਈ ਆ ਤੇ ਜੇ ਇਸ ਵਾਰੀ ਰੱਬ ਨਾ ਕਰੇ ਪੰਜਾਬ ਦੇ ਵਿੱਚ ਵੇਵ ਆਉਂਦੀ ਆ ਤੇ ਅਸੀਂ ਸਾਰੀ ਤਰ੍ਹਾਂ ਦੀ ਜਿਹੜੀ ਹੈਲਪ ਆ, ਚਾਹੇ ਉਹ ਦਵਾਈਆਂ ਦੀ, ਆਕਸੀਜਨ ਦੀ, ਬੈਡਸ ਦੀ, ਤੇ ਉਹ ਆਪਾਂ ਹੈਲਪ ਆਸਟ੍ਰੇਲੀਆ ਤੋਂ ਕਰਾਂਗੇ। ਜੀ। ਅਗਲੀ ਗੱਲ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਨੀਐਪੋਲਿਸ ਪੁਲਿਸ ਡਿਪਾਰਟਮੈਂਟ ਦਾ ਸਾਬਕਾ ਪੁਲਿਸ ਅਧਿਕਾਰੀ ਡੈਰਿਕ ਚੌਬਨ, ਜਿਸ ਨੂੰ ਕਿ ਜਾਰਜ ਫਲੋਇਡ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਸੀ, ਉਸਨੇ ਹੁਣ ਇਹ ਵੀ ਕਬੂਲ ਲਿਆ ਆ ਵੀ ਜਿਹੜੇ ਸਿਵਲ ਰਾਈਟਸ ਦੀ ਉਲੰਘਣਾ ਜਿਹੜੀ ਆ ਉਸਨੇ ਵਾਇਲੇਟ ਕੀਤੇ ਆ ਜਾਰਜ ਫਲੋਇਡ ਦੇ। ਉਸ ਦੇ ਉੱਤੇ ਇੱਕ ਇਹ ਵੀ ਕੇਸ ਰੀਸੈਂਟਲੀ ਸ਼ੁਰੂ ਕੀਤਾ ਗਿਆ ਸੀ, ਉਸਨੂੰ ਇਸ ਮਾਮਲੇ ਵਿੱਚ ਵੀ ਚਾਰਜ ਕੀਤਾ ਗਿਆ ਸੀ। ਇਸਨੇ ਖੁਦ ਹੀ ਇਸ ਨੂੰ ਦੋਸ਼ਾਂ ਨੂੰ ਜਿਹੜਾ ਆ ਉਹ ਸਵੀਕਾਰ ਕਰ ਲਿਆ ਹੈਗਾ ਆ। ਪ੍ਰੋਸੀਕਿਊਟਰਸ ਨੇ ਰਿਕੁਐਸਟ ਕੀਤੀ ਸੀ ਵੀ ਡੈਰਿਕ ਚੌਬਨ ਆ ਉਸ ਨੂੰ 300 ਮਹੀਨੇ ਦੀ ਜਿਹੜੀ ਸਜ਼ਾ ਆ, 25 ਸਾਲ ਦੀ ਸਜ਼ਾ ਆ ਉਹ ਜਿਹੜੀ ਆ ਨਾਲ ਦੇ ਨਾਲ ਉਹ ਚਲਾਈ ਜਾਵੇ, ਜਿਹੜੀ ਆਲਰੇਡੀ 22.5 ਸਾਲ ਦੀ ਜਿਹੜੀ ਸਜ਼ਾ ਆ ਮਰਡਰ ਸਟੇਟ ਮਰਡਰ ਚਾਰਜਸ ਦੇ ਵਿੱਚ ਉਸ ਉੱਤੇ ਲਗਾਈ ਗਈ ਹੈਗੀ ਆ। ਸੋ ਕਹਿੰਦੇ ਵੀ 18 ਮਹੀਨਿਆਂ ਬਾਅਦ ਇਹ ਅਪੀਅਰੈਂਸ ਜਿਹੜੀ ਆ ਉਹ ਸਾਹਮਣੇ ਆਈ ਆ। ਜਾਰਜ ਫਲੋਇਡ ਦੀ ਧੌਣ ਦੇ ਉੱਤੇ ਗੋਡਾ ਧਰ ਕੇ ਇਸ ਪੁਲਿਸ ਵਾਲੇ ਨੇ ਉਸ ਦੀ ਜਾਰਜ ਫਲੋਇਡ ਦੀ ਉਦੋਂ ਹੱਤਿਆ ਕਰ ਦਿੱਤੀ ਸੀ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਚਾਈਨਾ ਤੇ ਰਸ਼ੀਆ ਦੋਨੋਂ ਹੀ ਜਿਹੜੇ ਆ ਇਕੱਠੇ ਹੋ ਰਹੇ ਆ। ਕਹਿੰਦੇ ਪਈ ਜਿਹੜੀਆਂ ਵੈਸਟਰਨ ਪਾਵਰਸ ਹੈਗੀਆਂ ਆ ਉਹ ਸਾਡੇ ਨਾਲ ਧੱਕਾ ਕਰ ਰਹੀਆਂ ਹਿਊਮਨ ਰਾਈਟਸ ਦੇ ਖਬਰਾਂ ਨੂੰ ਲੈ ਕੇ। ਆਪਾਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਚਾਈਨਾ ਦੇ ਵਿੱਚ ਮੁਸਲਮਾਨਾਂ ਦੇ ਨਾਲ ਸ਼ਰੇਆਮ ਧੱਕਾ ਹੋ ਰਿਹਾ ਆ, ਉਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਆ।
ਸਟਰਲਾਈਜੇਸ਼ਨ ਕੀਤੀ ਆ ਵੀ ਉਹਨਾਂ ਦੇ ਬੱਚੇ ਨਾ ਪੈਦਾ ਹੋ ਸਕਣ। ਤੇ ਉਹਨੂੰ ਦੇਖਦੇ ਹੋਏ ਅਮਰੀਕਾ ਨੇ, ਫਰਾਂਸ ਨੇ, ਕੈਨੇਡਾ ਨੇ, ਆਸਟ੍ਰੇਲੀਆ ਨੇ, ਸਾਰਿਆਂ ਨੇ ਇਹ ਕਿਹਾ ਸੀ ਵੀ ਜਿਹੜੀਆਂ ਓਲੰਪਿਕਸ ਹੋਣ ਜਾ ਰਹੀਆਂ ਆ ਚਾਈਨਾ ਦੇ ਵਿੱਚ, ਸਾਡਾ ਕੋਈ ਵੀ ਜਿਹੜਾ ਆਫੀਸ਼ੀਅਲ ਆ ਉਹਦੇ ਵਿੱਚ ਹਿੱਸਾ ਨਹੀਂ ਲਊਗਾ, ਸਪੋਰਟਸਮੈਨ ਜ਼ਰੂਰ ਲਊਗੇ। ਸੋ ਕੱਲ ਰਸ਼ੀਆ ਦੇ ਜਿਹੜੇ ਹੈੱਡ ਹੈਗੇ ਪੂਟਨ ਤੇ ਚਾਈਨਾ ਦੇ ਜ਼ਿੰਗਪਿੰਗ, ਉਹਨਾਂ ਨੇ ਜਿਹੜੀ ਆ ਰਲ ਕੇ ਇੱਕ ਵੀਡੀਓ ਕਾਨਫਰੰਸ ਕੀਤੀ ਆ। ਰਸ਼ੀਆ ਨੇ ਅਕਿਊਜ਼ ਕੀਤਾ ਆ ਵੀ ਜਿਹੜਾ ਯੂਕਰੇਨ ਨੂੰ ਲੈ ਕੇ ਜਿਹੜੀਆਂ ਵੈਸਟਰਨ ਪਾਵਰਸ ਆ, ਜਿਹਦੇ 'ਚ ਆਪਣਾ ਮੁਲਕ ਆ, ਵੀ ਇਹ ਇੱਕ ਤਰ੍ਹਾਂ ਦੇ ਨਾਲ ਸਾਡੇ 'ਤੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ। ਸੋ ਦੋਨੋਂ ਹੀ ਮੁਲਕ, ਈਵਨ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਮੈਂ ਓਲੰਪਿਕਸ ਦੇ ਵਿੱਚ ਹਿੱਸਾ ਲਊਂਗਾ। ਤੇ ਕਹਿੰਦੇ ਵੀ 20 ਸਾਲਾਂ ਦੀ ਉਹਨੇ ਇੱਕ ਫਰੈਂਡਸ਼ਿਪ ਤੇ ਕੋਆਪਰੇਸ਼ਨ ਟਰੀਟੀ ਜਿਹੜੀ ਆ ਇੱਕ ਤਰ੍ਹਾਂ ਨਾਲ ਸਾਈਨ ਕੀਤੀ ਹੈਗੀ ਆ। ਤੇ ਟਰੇਡ ਰਸ਼ੀਆ ਦੇ ਵਿੱਚ 31% ਪਹਿਲੇ 11 ਮਹੀਨਿਆਂ ਦੇ ਵਿੱਚ ਵੱਧ ਹੋਇਆ ਆ, ਜਿਹੜਾ $123 ਬਿਲੀਅਨ ਬਣਦਾ ਆ, ਹੈ ਨਾ। ਤੇ $200 ਬਿਲੀਅਨ ਆਉਣ ਵਾਲੇ ਸਮੇਂ ਦੇ ਵਿੱਚ ਟਰੇਡ ਹੋਊਗਾ। ਸੋ ਇਸੇ ਤਰ੍ਹਾਂ ਰਸ਼ੀਆ ਦੀਆਂ ਜਿਹੜੀਆਂ ਸਪੂਤਨਿਕ ਤੇ ਸਪੂਤਨਿਕ ਲਾਈਟ ਵੈਕਸੀਨ ਜਿਹੜੇ ਹੈਗੇ ਆ ਉਹ ਵੀ ਚਾਈਨਾ ਦੇ ਵਿੱਚ ਬਣ ਰਹੇ ਹੈਗੇ ਆ। ਸੋ ਦੋਨੋਂ ਹੀ ਇਹ ਪਾਵਰਸ ਆ ਇਕੱਠੀਆਂ ਹੋ ਰਹੀਆਂ ਆ, ਖਾਸ ਕਰਕੇ ਅਮਰੀਕਾ ਤੇ ਹੋਰ ਜਿਹੜੀ ਇੱਕ ਨਵੀਂ ਪਾਰਟਨਰਸ਼ਿਪ ਅਮਰੀਕਾ ਵਾਲਿਆਂ ਨੇ ਬਣਾਈ ਸੀ, ਅਕਸ, ਆਸਟ੍ਰੇਲੀਆ, ਬ੍ਰਿਟੇਨ, US ਤੇ ਇੰਡੋ ਪੈਸੀਫਿਕ ਕੁਆਡ, ਆਸਟ੍ਰੇਲੀਆ, ਇੰਡੀਆ, ਜਾਪਾਨ ਤੇ ਯੂਨਾਈਟਿਡ ਸਟੇਟਸ। ਸੋ ਇਹਨਾਂ ਦੇ ਅਗੇਂਸਟ ਹੁਣ ਇਹ ਰਸ਼ੀਆ ਤੇ ਚਾਈਨਾ ਇਕੱਠੇ ਹੋ ਰਹੇ ਆ। ਜੀ, ਚੀਨ ਨੂੰ ਇਸ ਟਾਈਮ ਦੁਨੀਆ ਭਰ ਦੇ ਵਿੱਚ ਅਲੱਗ-ਥਲੱਗ ਮਹਿਸੂਸ ਜਿਹੜਾ ਉਹ ਕਰ ਰਿਹਾ ਆ। ਸੇਮ ਸਥਿਤੀ ਜਿਹੜੀ ਆ ਰੂਸ ਦੇ ਨਾਲ ਆ। ਦੋਨੋਂ ਹੀ ਜਿਹੜੀ ਕਾਮਰੇਡੀ ਵਿਚਾਰਧਾਰਾ ਦੇ ਵਿੱਚੋਂ ਉਪਜੇ ਜਿਹੜੇ ਮੁਲਕ ਆ ਉਹ ਆਪਸ ਦੇ ਵਿੱਚ ਹੁਣ ਇਕੱਠੇ ਹੋ ਰਹੇ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਫਰਵਰੀ ਦੇ ਵਿੱਚ ਹੋਣ ਜਾ ਰਹੀਆਂ ਬੀਜਿੰਗ 'ਚ ਵਿੰਟਰ ਓਲੰਪਿਕਸ ਦੇ ਵਿੱਚ ਪੁਤਿਨ ਕਹਿੰਦੇ ਪਹੁੰਚੇਗਾ ਤੇ ਇਹ ਦੋਨੋਂ ਲੀਡਰ ਇਹਨਾਂ ਮੁਲਕਾਂ ਦੇ ਉਹ ਆਪਸ ਦੇ ਵਿੱਚ ਫੇਸ ਟੂ ਫੇਸ ਮੁਲਾਕਾਤ ਜਿਹੜੀ ਆ ਉਹ ਕਰ ਰਹੇ ਹੈਗੇ ਆ। ਸੋ ਜੀ ਜਿੰਗਪਿੰਗ ਆ, ਉਹਨਾਂ ਨੇ ਵੈਸਟ ਦੇ ਉੱਤੇ ਦੋਸ਼ ਬਣੇ ਆ ਵੀ ਉਹ ਚੀਨੀ ਅਫੇਅਰਸ ਦੇ ਵਿੱਚ ਮੈਡਲਿੰਗ ਕਰ ਰਹੇ ਆ, ਉਸ ਦੇ ਵਿੱਚ ਕਹਿ ਲਓ ਵੀ ਆਪਣੀ ਲੱਤ ਜਿਹੜੀ ਉਹ ਅੜਾ ਰਹੇ ਹੈਗੇ ਆ। ਸੋ 8 ਦਿਨ ਪਹਿਲਾਂ ਹੀ ਪੁਤਿਨ ਹੁਣਾਂ ਦੀ ਗੱਲਬਾਤ ਸਾਡੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਦੇ ਨਾਲ ਹੋਈ ਸੀ, ਇਸੇ ਫਾਰਮੈਟ ਦੇ ਵਿੱਚ ਵੀਡੀਓ ਕਾਲ ਜਿਹੜੀ ਆ ਉਸ ਦੇ ਵਿੱਚ, ਜਿਸ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਾਈਡਨ ਨੇ ਪੁਤਿਨ ਨੂੰ ਸ਼ਰੇਆਮ ਚੇਤਾਵਨੀ ਦਿੱਤੀ ਸੀ ਵੀ ਜੇ ਯੂਕਰੇਨ ਦੇ ਮਾਮਲੇ ਦੇ ਵਿੱਚ ਉਸ ਦੇ ਉੱਤੇ ਮਿਲਟਰੀ ਫੋਰਸ ਦੀ ਵਰਤੋਂ ਕਰਦੇ ਆ ਤਾਂ ਅਸੀਂ ਵੀ ਤੁਹਾਡੇ ਉੱਤੇ ਸੈਂਕਸ਼ਨਸ ਤਾਂ ਜਿਹੜਾ ਲਾਵਾਂਗੇ, ਅਸੀਂ ਯੂਕਰੇਨ ਨੂੰ ਮਿਲਟਰੀ ਸਹਾਇਤਾ ਆ ਉਹ ਵੀ ਦੇਵਾਂਗੇ। ਸੋ ਇਹ ਹੁਣ ਕਾਫੀ ਵੱਡਾ ਜਿਹੜਾ ਇਸ ਟਾਈਮ ਅਹਿਮ ਗੱਲ ਬਣਦੀ ਜਾ ਰਹੀ ਆ। ਇਹ ਦੋਨੋਂ ਮੁਲਕ ਆਪਸ ਦੇ ਵਿੱਚ ਹੁਣ ਇੱਕ ਦੂਜੇ ਦੀ ਪਿੱਠ ਨੂੰ ਜਿਹੜਾ ਉਹ ਥਾਪੜ ਰਹੇ ਹੈਗੇ ਆ। ਉਧਰ ਜਿਹੜੇ ਉਸੇ ਇਲਾਕੇ ਦੇ ਵਿੱਚੋਂ ਜੇ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਨਾਰਥ ਤੇ ਸਾਊਥ ਕੋਰੀਆ ਦੇ ਦਰਮਿਆਨ ਕੋਰੀਅਨ ਵਾਰ ਨੂੰ ਅਧਿਕਾਰਤ ਤੌਰ ਦੇ ਉੱਤੇ ਖਤਮ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਲੈ ਕੇ ਕਹਿੰਦੇ ਵੀ ਸ਼ਾਇਦ ਸਮਝੌਤਾ ਆ ਉਹ ਜਲਦ ਹੋ ਸਕਦਾ ਆ। ਕਹਿੰਦੇ ਵੀ ਦੋਨਾਂ ਹੀ ਮੁਲਕਾਂ ਦੇ ਜਿਹੜੇ ਲੀਡਰ ਆ ਉਹਨਾਂ ਦੇ ਦਰਮਿਆਨ ਕਹਿੰਦੇ ਵੀ ਐਗਰੀ ਕਰਦੇ ਨੇ ਇਨ ਪ੍ਰਿੰਸੀਪਲ ਵੀ ਜਿਹੜੀ ਫਾਰਮਲ ਐਂਡ ਆਫ ਵਾਰ ਹੋਵੇਗੀ। ਕੋਰੀਅਨ ਵਾਰ ਜੇ ਕਾਗਜ਼ਾਂ ਦੇ ਵਿੱਚ ਕਹਿੰਦੇ ਦੇਖੀ ਜਾਵੇ ਤਾਂ ਅਜੇ ਤੱਕ ਸਮਾਪਤ ਜਿਹੜੀ ਉਹ ਨਹੀਂ ਹੋਈ ਹੈਗੀ। ਕਹਿ ਸਕਦੇ ਆ ਵੀ ਵਿਰਾਮ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। 70 ਸਾਲ ਪਹਿਲਾਂ ਇਹ ਜਿਹੜਾ ਕੌਨਫਲਿਕਟ ਹੋਇਆ ਸੀ, ਇੱਕ ਸ਼ੇਕੀ ਟਰੂਸ ਯਾਨੀ ਕਿ ਸਮਝੌਤਾ ਤਾਂ ਹੋਇਆ ਪਰ ਉਹ ਪੂਰਾ ਕਹਿ ਲਓ ਵੀ ਸਥਿਰ ਜਿਹੜਾ ਉਹ ਨਹੀਂ ਸੀਗਾ। ਸੋ ਹੁਣ ਜਿਹੜੇ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਮੂਨ ਜੇ ਇਨ ਤੇ ਨਾਰਥ ਕੋਰੀਆ ਵਾਲਾ ਜਿਹੜਾ ਆ ਕਿਮ ਯੋਂਗ ਉਨ ਜੂਨੀਅਰ ਜਿਹੜਾ ਆ ਉਹਨਾਂ ਦੇ ਵਿੱਚ ਕਹਿੰਦੇ ਵੀ ਤਕਰੀਬਨ ਸਮਝੌਤਾ ਇਹ ਤੈਅ ਹੋਇਆ ਆ ਇਨ ਪ੍ਰਿੰਸੀਪਲ। ਸੋ ਇਹ ਕਦੋਂ ਅਧਿਕਾਰਤ ਤੌਰ ਦੇ ਉੱਤੇ ਦਸਤਖਤ ਹੋਣਗੇ ਇਹ ਦੇਖਣ ਵਾਲੀ ਗੱਲ ਰਹੂਗੀ। ਤੇ ਜੇ ਜਦੋਂ ਵੀ ਇਹ ਕਹਿੰਦੇ ਵੀ ਇਸ ਦੇ ਉੱਤੇ ਦਸਤਖਤ ਹੁੰਦੇ ਆ ਤੇ ਇਤਿਹਾਸ ਬਣੇਗਾ ਵੀ ਸਭ ਤੋਂ ਲੰਬੀ ਚੱਲੀ ਵਾਰ ਆ ਉਹ ਖਤਮ ਹੋਵੇਗੀ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਹਾਂਗਕਾਂਗ ਤੋਂ ਆ ਰਹੀ ਆ। ਹਾਂਗਕਾਂਗ ਦੇ ਵਿੱਚ ਇੱਕ ਹਾਈ ਰਾਈਜ਼ ਬਿਲਡਿੰਗ ਜਿਹੜੀ ਆ ਉਹਨੂੰ ਕੱਲ ਅੱਗ ਲੱਗ ਗਈ ਸੀ
ਜਿਹਦੇ ਨਾਲ ਲੱਕਲੀ ਕਿਸੇ ਦੀ ਮੌਤ ਤਾਂ ਨਹੀਂ ਹੋਈ, ਪਰ ਕਾਫੀ ਜਾਣੇ ਫੱਟੜ ਹੋਏ। 770 ਦੇ ਕਰੀਬ ਲੋਕ ਜਿਹੜੇ ਰੂਫਟੌਪ ਤੇ ਚੜ ਗਏ ਸੀ। ਇਹ ਹਾਈ ਰਾਈਜ਼ ਬਿਲਡਿੰਗ ਆ ਉੱਥੇ ਦੀ, ਸਕਾਈ ਕ੍ਰੈਪਰ ਹੈਗਾ ਆ, ਤੇ ਉੱਥੋਂ ਫਿਰ ਫਾਇਰ ਫਾਈਟਰਸ ਨੇ ਸਾਰਿਆਂ ਨੂੰ ਕੱਢਿਆ। 10 ਕੁ ਜਾਣਿਆਂ ਨੂੰ ਜਿਹੜਾ ਆ 13 ਜਾਣਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਹੈਗਾ ਆ। ਫਾਇਰ ਆਫਟਰਨੂਨ ਦੇ ਵਿੱਚ ਸਟਾਰਟ ਹੋਈ ਸੀ। ਇਹ ਜਿਹੜਾ ਇੱਕ ਗਲੋਸੈਸਟਰ ਰੋਡ ਹੈਗੀ ਆ ਸਿਟੀ ਦੀ, ਉਹ ਏਰੀਆ ਆ ਜਿੱਥੇ ਬਹੁਤ ਜ਼ਿਆਦਾ ਪੋਪੂਲੇਸ਼ਨ ਹੈਗੀ ਆ, ਤੇ 38 ਸਟੋਰੀ ਇਹ ਟਾਵਰ ਹਾਊਸ ਹੈਗਾ ਆ, ਤੇ ਜਿੱਥੇ ਮਾਲ ਵੀ ਹੈਗਾ। ਸੋ ਲੱਕਲੀ ਸਾਰੇ ਜਾਣੇ ਸੇਵ ਹੋ ਗਏ। 176 ਦੇ ਕਰੀਬ ਫਾਇਰ ਫਾਈਟਰ ਸੀਗੇ ਜਿਨ੍ਹਾਂ ਨੇ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 에ਅਰਲਾਈਨ ਦੇ ਸੀਈਓਜ਼ ਨੂੰ ਜਿਹੜੇ ਹੁਣ ਸੈਨੇਟ ਪੈਨਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ ਫਲਾਈਟ ਕੈਂਸਲੇਸ਼ਨਸ ਦੇ ਮਾਮਲੇ ਦੇ ਵਿੱਚ। ਬੀਤੇ ਮਹੀਨਿਆਂ ਦੇ ਵਿੱਚ ਆਪਾਂ ਖਬਰਾਂ ਕਰਦੇ ਰਹੇ ਹਾਂ ਵੀ ਇੱਕੋ ਦਿਨ ਦੇ ਵਿੱਚ ਵੀਕਐਂਡ ਦੇ ਉੱਤੇ ਕਦੀ 2000, ਕਦੀ 1500, ਕਦੇ 1000 ਜਿਹੜੀਆਂ ਆ ਉਹ ਫਲਾਈਟਸ ਕੈਂਸਲ ਹੁੰਦੀਆਂ ਰਹੀਆਂ। 54 ਬਿਲੀਅਨ ਡਾਲਰ ਆਪਾਂ ਸਾਰਿਆਂ ਦਾ ਜਿਹੜਾ ਟੈਕਸ ਪੇਅਰ ਮਨੀ ਆ, ਇਹਨਾਂ ਨੂੰ ਬੇਲ ਆਊਟ ਕਰਨ ਦੇ ਲਈ, ਇਹਨਾਂ ਨੂੰ ਮਦਦ ਦੇ ਲਈ ਟੈਕਸ ਪੇਅਰ ਏਡ ਜਿਹੜੀ ਉਹ ਦਿੱਤੀ ਗਈ ਵੀ EMPLOYEE ਨਹੀਂ ਕੱਢਣੇ, EMPLOYEE ਜਿਹੜੇ ਉਹ ਰੱਖੇ ਰਹਿਣੇ ਆ ਤਾਂ ਜੋ ਜਿਹੜਾ ਕੰਮ ਆ ਉਹ ਚੱਲਦਾ ਰਹੇ। ਪਰ ਇਹਨਾਂ ਨੇ ਸੁਣੀ ਜਿਹੜੀ ਆ ਉਹ ਕਿਸੇ ਦੀ ਨਹੀਂ, ਡਾਲਰ ਵੀ ਹੜੱਪ ਲਏ ਤੇ EMPLOYEE ਵੀ ਜਿਹੜੇ ਆ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ। ਤੇ ਹੁਣ ਜਿਹੜੀ ਸੈਨੇਟ ਕਮੇਟੀ ਔਨ ਕਾਮਰਸ, ਸਾਇੰਸ ਐਂਡ ਟਰਾਂਸਪੋਰਟੇਸ਼ਨ ਆ, ਉਹ 에ਅਰਲਾਈਨਸ ਦੇ ਸੀਈਓਜ਼ ਨੂੰ ਸਵਾਲ ਜਿਹੜੇ ਉਹ ਕਰਨਗੇ ਵੀ ਇਹ ਜਿਹੜੀ ਦਿੱਤੀ ਗਈ ਰਾਸ਼ੀ ਇੱਕ ਹਿਸਾਬ ਦੇ ਨਾਲ ਕਿੱਥੇ ਵਰਤੀ ਗਈ, ਕਿੱਥੇ ਤੁਹਾਡਾ ਜਿਹੜਾ ਕੰਮ ਆ ਉਹ ਇੱਕ ਹਿਸਾਬ ਦੇ ਨਾਲ ਮੈਲਟ ਡਾਊਨ ਹੋ ਗਿਆ ਵੀ ਜਿਸ ਕਰਕੇ ਲੱਖਾਂ ਹੀ ਲੋਕ ਆ ਉਹ ਜਿਹੜੇ ਸਫ਼ਰ ਕਰ ਰਹੇ ਸੀ ਉਹਨਾਂ ਨੂੰ, ਜਿਹੜੇ ਪੰਜਾਬੀ ਵਾਲਾ ਸਫ਼ਰ ਕਰ ਰਹੇ ਸੀ ਉਹਨੂੰ ਅੰਗਰੇਜ਼ੀ ਵਾਲਾ ਸਫ਼ਰ ਜਿਹੜਾ ਆ ਉਹ ਕਰਨਾ ਜਿਹੜਾ ਉਹ ਪੈ ਗਿਆ ਵੀ 54 ਬਿਲੀਅਨ ਡਾਲਰ ਭਾਈ ਤੁਸੀਂ ਖਾ ਤੇ ਕਿੱਥੇ ਖਾ ਗਏ ਆ। ਅਮਰੀਕਨ 에ਅਰਲਾਈਨਸ, ਯੂਨਾਈਟਿਡ 에ਅਰਲਾਈਨਸ, ਸਾਊਥ ਵੈਸਟ 에ਅਰਲਾਈਨਸ ਤੇ ਡੈਲਟਾ ਦੇ ਜਿਹੜੇ ਚੀਫ ਆਫ ਆਪਰੇਸ਼ਨਸ ਆ ਉਹਨਾਂ ਨੂੰ ਕਹਿੰਦੇ ਆ ਸੀਈਓਜ਼ ਨੂੰ ਜਿਹੜਾ ਉੱਥੇ ਸੱਦਿਆ ਜਾਵੇਗਾ ਇਸ ਕਮੇਟੀ ਦੇ ਸਾਹਮਣੇ ਸਵਾਲਾਂ ਦੇ ਜਵਾਬ ਦੇਣ ਦੇ ਲਈ। US 에ਅਰਲਾਈਨਸ ਨੇ ਕਹਿੰਦੇ ਰਿਕਾਰਡ ਤੋੜ 35 ਬਿਲੀਅਨ ਡਾਲਰ ਪਿਛਲੇ ਸਾਲ ਉਹ ਨੁਕਸਾਨ ਜਿਹੜਾ ਉਹ ਕਹਿੰਦੇ ਆ ਕਹ ਲਓ ਵੀ ਲਾਸ ਕੀਤਾ ਆ। ਪੇਰੋਲ ਸਪੋਰਟ ਪ੍ਰੋਗਰਾਮ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਮਿਲਿਆ ਜਿਸ ਦੇ ਵਿੱਚ ਉਹਨਾਂ ਨੂੰ ਵਰਕਰਸ ਨੂੰ ਲੇ ਆਫ ਕਰਨ ਤੋਂ ਰੋਕਿਆ ਗਿਆ ਸੀਗਾ ਵੀ ਇੱਕ ਬ੍ਰਿਜ ਜਿਹੜਾ ਆ ਇਹਨਾਂ ਦੇ ਲਈ ਉਹ ਬਣਾਇਆ ਗਿਆ, ਪਰ ਫਿਰ ਵੀ ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਚਲੋ ਵੇਖਦੇ ਆ ਵੀ ਕੀ ਸਵਾਲ ਪੁੱਛੇ ਜਾਂਦੇ ਨੇ ਤੇ ਕੀ ਉਸ ਦਾ ਇਹ ਜਵਾਬ ਦਿੰਦੇ ਆ ਵੀ 54 ਬਿਲੀਅਨ ਡਾਲਰ ਟੈਕਸ ਪੇਅਰ ਮਨੀ ਆ ਉਹ ਗਈ ਤਾਂ ਗਈ ਕਿੱਥੇ। ਜੀ, ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਆ, ਜਿੱਥੇ ਕਿ ਫਲੋਰੀਡਾ ਦੇ ਸਕੂਲ ਡਿਸਟ੍ਰਿਕਟ ਨੇ 26 ਮਿਲੀਅਨ ਡਾਲਰ ਉਹ ਜਿਹੜੇ ਸ਼ੂਟਿੰਗ ਵਿਕਟਮਸ ਆ ਉਹਨਾਂ ਨੂੰ ਦਿੱਤੇ ਹੈਗੇ ਆ। ਮਹੋਰੀ ਸਟੋਨਮੈਟ ਡੋਗਲਸ ਹਾਈ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ ਜਿਹਦੇ ਨਾਲ 17 ਜਣਿਆਂ ਲੋਕਾਂ ਦੀ ਮੌਤ ਹੋ ਗਈ ਸੀ। ਇਹ 2018 ਵੈਲੈਂਟਾਈਨ ਡੇ ਸੀਗਾ ਮਰੋਰੀ ਸਟੋਨਮੈਨ ਡੋਗਲਸ ਹਾਈ ਸਕੂਲ ਦੇ ਵਿੱਚ, ਤੇ ਅੱਜ 26 ਮਿਲੀਅਨ ਦੀ ਉਸੇ ਸਕੂਲ ਡਿਸਟ੍ਰਿਕਟ ਨੇ ਜਿਹੜੇ 51 ਦੇ ਕਰੀਬ ਪਲੈਂਟੀਅਫ ਸੀਗੇ ਉਹਨਾਂ ਦੇ ਵਿੱਚੋਂ 17 ਦੀ ਮੌਤ ਹੋ ਗਈ। ਬਹੁਤ ਸਾਰੇ ਫੱਟੜ ਸੀ, ਉਹਨਾਂ ਦੇ ਵਿੱਚ ਐਗਰੀਮੈਂਟ ਹੋਇਆ ਹੈਗਾ। ਕਹਿੰਦੇ 1 ਮਿਲੀਅਨ ਡਾਲਰ ਹਰ ਇੱਕ ਨੂੰ ਦਿੱਤਾ ਜਾਊਗਾ ਜਿਹੜੇ 17 ਜਣਿਆਂ ਦੀ ਮੌਤ ਹੋਈ ਸੀ, ਤੇ 16 ਲੋਕ ਫੱਟੜ ਹੋਏ ਸੀ, ਉਹਨਾਂ ਨੂੰ 3,45,000 ਤੋਂ ਲੈ ਕੇ 7,70,000 ਤਾਈਂ, ਤੇ ਇੱਕ ਜਣਾ ਬਹੁਤ ਜ਼ਿਆਦਾ ਫੱਟੜ ਹੋਇਆ ਸੀ ਉਹਨੂੰ 1.25 ਮਿਲੀਅਨ ਦਿੱਤਾ ਜਾਊਗਾ। ਇਸ ਤੋਂ ਪਹਿਲਾਂ ਵੀ ਅਟਾਰਨੀਜ਼ ਨੇ ਫੈਡਰਲ ਜਿਹੜੀ ਸੈਟਲਮੈਂਟ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ, ਪਰ ABC ਨਿਊਜ਼ ਦੇ ਮੁਤਾਬਕ ਕਹਿੰਦੇ ਪ੍ਰਾਈਵੇਟ ਸੋਰਸਿਸ ਤੋਂ ਇਹ ਪਤਾ ਲੱਗਾ ਵੀ ਇਹ ਸੈਟਲਮੈਂਟ ਫੈਡਰਲ ਗਵਰਨਮੈਂਟ ਦੇ ਨਾਲ ਜਿਹੜੀ ਉਹਨਾਂ ਨੇ ਕੀਤੀ ਸੀ 127.5 ਮਿਲੀਅਨ ਡਾਲਰ ਦੀ ਹੋਈ ਸੀ। ਜੀ ਬਿਲਕੁਲ, ਉਹ ਜਿਹੜੀ ਸੈਟਲਮੈਂਟ ਇਸ ਲਈ ਸੀਗੀ ਵੀ FBI ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਉਸ ਮੁੰਡੇ ਨੂੰ ਜਿਹੜਾ ਕਹਿ ਲਓ ਵੀ ਹੀ ਸਲਿਪ ਥਰੂ ਦਾ ਕ੍ਰੈਕਸ, ਉਸ ਦੇ ਉੱਤੇ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤੇ ਉਸਨੇ ਇਹ ਕਤਲੋ ਗਾਰਤ ਨੂੰ ਅੰਜਾਮ ਦਿੱਤਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇੰਟਰਸਟ ਰੇਟਸ ਨੂੰ ਜਿਹੜਾ ਉਹ ਲੈ ਕੇ ਆ।
ਫੈਡਰਲ ਰਿਜ਼ਰਵ ਦੀ ਅੱਜ ਜਿਹੜੀ ਮੀਟਿੰਗ ਆ ਉਹ ਹੋਊਗੀ। ਕਹਿੰਦੇ ਤੇਜ਼ੀ ਦੇ ਨਾਲ ਉਹ ਹੁਣ ਟ੍ਰਾਂਜੀਸ਼ਨ ਕਰਨ ਜਾ ਰਹੇ ਆ ਵੀ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਈਜ਼ੀ ਪਾਲਿਸੀਜ਼ ਸੀਗੀਆਂ ਉਸ ਤੋਂ ਉਹ ਹੁਣ ਡਿਫਰੈਂਟ ਅਪਰੋਚ ਅਪਣਾਉਣ ਜਾ ਰਹੇ ਆ। ਇਨਫਲੇਸ਼ਨ ਦੇ ਚੱਲਦਿਆਂ ਲੋਕਾਂ ਦੇ ਲੱਕ ਟੁੱਟੇ ਪਏ ਨੇ, ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਦੇ ਵਿੱਚ ਕਹਿੰਦੇ ਵੀ ਇੰਟਰਸਟ ਰੇਟ ਹਾਈਕ ਜਲਦ ਹੀ ਆਉਂਦੇ ਨਵੇਂ ਸਾਲ ਦੇ ਵਿੱਚ ਆ ਸਕਦੀ ਆ। ਕਹਿੰਦੇ ਵੀ ਇਨਫਲੇਸ਼ਨ ਨੂੰ ਉਹ ਕਿਸ ਤਰੀਕੇ ਦੇ ਨਾਲ ਦੇਖਦੇ ਆ ਤੇ ਇਹ ਵੀ ਕਹਿੰਦੇ ਵੀ ਉਹ ਮੰਨ ਸਕਦੇ ਨੇ ਵੀ ਇਹ ਟ੍ਰਾਂਜ਼ਿਟਰੀ ਨਹੀਂ ਆ, ਵੀ ਇਹ ਨਹੀਂ ਆ ਵੀ ਇਹ ਥੋੜੇ ਸਮੇਂ ਦੇ ਲਈ ਜਿਹੜੀ ਉਹ ਰਹੇਗੀ ਤੇ ਮੁੜ ਸਭ ਕੁਝ ਪਹਿਲੋਂ ਵਾਂਗੂ ਹੋ ਜਾਵੇਗਾ। ਸੋ ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਆ। ਸੋ ਇਸ ਦੇ ਚੱਲਦਿਆਂ ਕਹਿੰਦੇ ਵੀ ਫੈਡਰਲ ਰਿਜ਼ਰਵ ਇੱਕ ਵੱਡਾ ਸਟੈਪ ਚੱਕਣ ਜਾ ਰਹੀ ਆ ਇੰਟਰਸਟ ਰੇਟਸ ਆ ਉਹਨਾਂ ਨੂੰ ਵਧਾਉਣ ਦੀ ਖਾਤਰ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਹੁਣ ਕਈ ਸਾਲਾਂ ਤੋਂ ਇੰਟਰਸਟ ਰੇਟ ਨੀਅਰ ਜ਼ੀਰੋ ਜਿਹੜੇ ਉਹ ਚੱਲਦੇ ਜਾ ਰਹੇ ਨੇ ਤੇ ਜਿਸ ਕਰਕੇ ਚਲੋ ਘਰ ਲੈਣੇ ਤਾਂ ਉਸਦੇ ਕਰਕੇ ਲੋਕਾਂ ਦੇ ਲਈ ਜ਼ਰੂਰ ਸੌਖੇ ਹੋਏ ਆ, ਪਰ ਘਰਾਂ ਦੀਆਂ ਕੀਮਤਾਂ ਉਸਦੇ ਕਰਕੇ ਜ਼ਰੂਰ ਬਹੁਤ ਜ਼ਿਆਦਾ ਜਿਹੜੀਆਂ ਉਹ ਮਹਿੰਗੀਆਂ ਹੁੰਦੀਆਂ ਗਈਆਂ ਨੇ। ਸੋ ਕਹਿੰਦੇ ਵੀ ਇੱਕ ਨਵਾਂ ਫੋਰਕਾਸਟ ਭਵਿੱਖਬਾਣੀ ਇਹ ਕੀਤੀ ਜਾ ਰਹੀ ਆ 2 ਤੋਂ 3 ਵਾਰੀ ਅਗਲੇ ਸਾਲ ਇੰਟਰਸਟ ਰੇਟ ਹਾਈਕ ਕੀਤਾ ਜਾ ਸਕਦਾ ਆ ਤੇ ਉਸ ਤੋਂ ਅਗਲੇ ਸਾਲ 3 ਤੋਂ 4 ਵਾਰੀ ਜਿਹੜਾ ਇੰਟਰਸਟ ਰੇਟ ਆ ਉਹ ਹਾਈਕ ਹੋਵੇਗਾ। ਸੋ ਹੁਣ ਤੁਸੀਂ ਕਹਿ ਸਕਦੇ ਆ ਵੀ ਤਕਰੀਬਨ ਆ ਰਹੇ ਜਿੰਨੇ ਵੀ ਕੁਆਟਰਸ ਹੈਗੇ ਆ ਉਸ ਦੇ ਵਿੱਚ ਆਪਾਂ ਨੂੰ ਇੰਟਰਸਟ ਰੇਟ ਵੱਧਦਾ ਨਜ਼ਰ ਆਊਗਾ। ਇਹ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਜਿਹੜੇ ਲੈਂਡਰਸ ਦਾ ਉਹਨਾਂ ਨੇ ਆਟੋਮੈਟਿਕਲੀ ਇੰਟਰਸਟ ਰੇਟ ਆ ਉਸ ਨੂੰ ਵਧਾਉਣਾ ਜਿਹੜਾ ਉਹ ਸ਼ੁਰੂ ਕਰ ਦੇਣਾ ਹੈਗਾ ਆ। ਪਰ ਚਲੋ ਜਿਹਦੇ ਕੋਲ ਅਜੇ ਜਿੰਨੀ ਦੇਰ ਤੱਕ ਨਹੀਂ ਵੱਧਦਾ, ਜਿਹਨੇ ਘਰ ਲੈਣਾ ਆ ਦੇਖਣਾ ਆ ਵੀ ਭਾਈ ਕਹਿ ਸਕਦੇ ਆ ਵੀ ਇਹ ਜਿਹੜਾ ਵੀ ਹਿਸਟੋਰੀਕਲੀ ਲੋ ਇੰਟਰਸਟ ਰੇਟ ਚੱਲ ਰਹੇ ਸੀ ਇਸ ਤੋਂ ਸ਼ਾਇਦ ਹੁਣ ਥੱਲੇ ਨਹੀਂ, ਹੁਣ ਤਾਂ ਨੂੰ ਹੀ ਜਿਹੜੀ ਹਰਜੋਤ ਸਿੰਘ ਜੀ ਗੱਲ ਵਧੇਗੀ। ਜੀ ਬਿਲਕੁਲ। ਇਸੇ ਤਰ੍ਹਾਂ ਹੌਲੀਡੇ ਸ਼ਾਪਿੰਗ ਵੀ ਕਹਿੰਦੇ ਵੀ ਬੜੇ ਉਹਦੇ ਜਿਹੜੇ ਫਿਗਰਸ ਆਏ ਆ ਡਿਸਅਪੁਆਇੰਟਿੰਗ ਹੈਗੇ ਆ। ਸਲੱਗਿਸ਼ ਸਟਾਰਟ ਹੈਗਾ ਕਿਉਂਕਿ ਇਨਫਲੇਸ਼ਨ 39 ਸਾਲਾਂ 'ਚ ਇੰਨੀ ਜ਼ਿਆਦਾ ਹੋ ਗਈ, ਮਹਿੰਗਾਈ ਹੋਈ ਆ ਤੇ ਹੁਣ ਕ੍ਰਿਸਮਸ ਦੇ ਦੌਰਾਨ ਸਾਰੇ ਲੋਕ ਚੀਜ਼ਾਂ ਬਾਈ ਕਰਦੇ ਆ ਤੇ ਉਹ ਕਾਫੀ ਸਲੋ ਸਟਾਰਟ ਹੋਇਆ ਹੈਗਾ। ਓਮੀਕਰੋਨ ਵੀ ਇਹਦਾ ਇੱਕ ਵੱਡਾ ਫਿਗਰ ਦੱਸਿਆ ਜਾ ਰਿਹਾ ਹੈਗਾ ਆ। ਅਗਲੀ ਖਬਰ ਟੈਕਸਸ ਤੋਂ ਆ ਰਹੀ ਆ। ਕੰਸਟਰਕਸ਼ਨ ਜਿਹੜੀ ਆ ਉੱਥੇ ਵਾਲ ਬਣਨੀ ਆ ਟੈਕਸਸ ਤੇ ਮੈਕਸੀਕੋ ਬਾਰਡਰ ਦੇ ਉੱਤੇ, ਉਹ ਕਹਿੰਦੇ ਬਹੁਤ ਜਲਦੀ ਸ਼ੁਰੂ ਹੋ ਜਾਊਗੀ। ਗਵਰਨਰ ਗ੍ਰੈਗ ਐਬਟ ਨੇ ਜੂਨ ਦੇ ਵਿੱਚ ਅਨਾਉਂਸ ਕੀਤਾ ਸੀ ਵੀ 1.7 ਮਿਲੀਅਨ ਦਾ ਪੋਰਸ਼ਨ 7 ਮਾਈਲ ਦਾ ਪੋਰਸ਼ਨ ਟੈਕਸਸ ਬਾਰਡਰ ਤੇ ਰਹਿੰਦਾ ਹੈਗਾ ਆ ਤੇ ਇਸੇ ਤਰ੍ਹਾਂ 17 ਕੁ ਮੀਲ ਦਾ ਹੋਰ ਪੋਰਸ਼ਨ ਸੀ। ਉਹ ਕਹਿੰਦੇ ਪਈ ਉਸ ਦੇ ਲਈ $162 ਮਿਲੀਅਨ ਦਾ ਕੰਟਰੈਕਟ ਇੱਕ TFC ਕੰਪਨੀ ਨੂੰ ਦਿੱਤਾ ਗਿਆ ਆ। ਗ੍ਰੈਗ ਐਬਟ ਜਿਹੜੇ ਉੱਥੇ ਦੇ ਗਵਰਨਰ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਵੀ ਮੈਨੂੰ ਫੰਡਸ ਦੀ ਜ਼ਰੂਰਤ ਆ ਤਾਂ ਕਿ ਇਸ ਵਾਲ ਨੂੰ ਕੰਪਲੀਟ ਕੀਤਾ ਜਾਵੇ, ਕਿਉਂਕਿ ਫੈਡਰਲ ਵੱਲੋਂ ਸਟਾਪ ਕਰ ਦਿੱਤਾ ਗਿਆ ਸੀ ਵੀ ਇਸ ਵਾਲ ਨੂੰ ਕੰਪਲੀਟ ਨਹੀਂ ਕਰਨਾ। 54 ਮਿਲੀਅਨ 4,23,000 ਡਾਲਰ ਪ੍ਰਾਈਵੇਟ ਡੋਨੇਸ਼ਨਸ ਦੇ ਵਿੱਚ ਮਿਲੇ, ਜਿਹਦੇ ਵਿੱਚੋਂ 53 ਮਿਲੀਅਨ ਡਾਲਰ ਇੱਕ ਵਾਇਓਮਿੰਗ ਦੇ ਵਿਲੀਨੀਅਰ ਟਿਮੋਥੀ ਮੈਲਨ ਜਿਹੜੇ ਕਿ ਗ੍ਰੈਂਡਸਨ ਹੈਗੇ ਆ US ਟ੍ਰੇਜਰ ਸੈਕਟਰੀ ਐਂਡਰਿਊ ਮੈਲਨ ਦੇ, ਉਹਨਾਂ ਨੇ ਡੋਨੇਟ ਕੀਤੇ ਸੀ ਤੇ ਗਵਰਨਰ ਐਬਟ ਨੇ ਅਨਾਉਂਸ ਕੀਤਾ ਸੀ $250 ਮਿਲੀਅਨ TDC ਦੇ ਬਜਟ ਦੇ ਵਿੱਚੋਂ। ਸੋ ਕਿਉਂਕਿ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਟੈਕਸਸ ਵਾਲੇ ਬਾਰਡਰ ਦੇ ਉੱਤੇ ਪ੍ਰੋਬਲਮ ਚੱਲ ਰਹੀ ਹੈ ਇਸ ਵਾਰੀ ਤੇ ਉਹਨਾਂ ਨੇ ਹੁਣ ਸਟੇਟ ਨੇ ਕਿਹਾ ਆ ਵੀ ਅਸੀਂ ਆਪਾਂ ਹੀ ਜਿਹੜੀ ਵਾਲ ਆ ਉਹ ਬਣਾਵਾਂਗੇ। ਜੀ ਹੌਬੀ ਲੌਬੀ ਜਿਹੜੀ ਕੰਪਨੀ ਆ ਉਹਨਾਂ ਨੇ ਆਪਣੀ ਮਿਨੀਮਮ ਵੇਜ ਆ ਉਸ ਨੂੰ ਹੁਣ ਵਧਾ ਦਿੱਤਾ ਹੈ। $18.5 ਪ੍ਰਤੀ ਘੰਟਾ ਉਹ ਮਿਨੀਮਮ ਵੇਜ ਜਿਹੜੀ ਉਹ ਕਰ ਦਿੱਤੀ ਆ। ਇਹ ਆਰਟਸ ਐਂਡ ਕਰਾਫਟ ਦਾ ਜਿਹੜਾ ਸਟੋਰ ਆ ਇਹ ਸਟੋਰ ਚੇਨ ਆ ਉਹ ਕਾਫੀ ਥਾਵਾਂ ਦੇ ਉੱਤੇ ਆਪਾਂ ਉਹ ਦੇਖਦੇ ਆ। 2009 ਦੇ ਵਿੱਚ ਇਹਨਾਂ ਨੇ ਜਿਹੜੀ ਆਵਰਲੀ ਮਿਨੀਮਮ ਵੇਜ ਆ ਉਹ ਫੈਡਰਲ ਲੈਵਲ ਤੋਂ ਕਾਫੀ ਉੱਤੇ ਜਿਹੜੀ ਉਹ ਰੱਖੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ 12 ਵਾਰੀ ਜਿਹੜੀ ਪਿਛਲੇ 13 ਸਾਲਾਂ ਦੇ ਵਿੱਚ ਇੰਟਰਸਟ ਰੇਟ ਜਿਹੜੀ ਉਹ ਵਧਾਈ ਆ।
2009 ਤੋਂ ਲੈ ਕੇ ਹੁਣ ਤੱਕ ਫੈਡਰਲ ਮਿਨੀਮਮ ਵੇਜ ਦੇ ਵਿੱਚ ਕਿਸੇ ਵੀ ਤਰੀਕੇ ਦਾ ਇਜ਼ਾਫਾ ਨਹੀਂ ਹੋਇਆ। $7.25 ਪ੍ਰਤੀ ਘੰਟੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਚੱਲਦਿਆਂ ਕਾਫੀ ਜਿਹੜੀ ਇਹਨਾਂ ਦੀ ਆਲੋਚਨਾ ਵੀ ਫੈਡਰਲ ਸਰਕਾਰ ਦੀ ਜਿਹੜੀ ਉਹ ਹੁੰਦੀ ਰਹਿੰਦੀ ਆ ਵੀ ਇਸ ਨੂੰ ਕਿਉਂ ਜਿਹੜਾ ਉਹ ਨਹੀਂ ਵਧਾਇਆ ਜਾਂਦਾ ਹੈਗਾ। ਆਪਾਂ ਪਿਛਲੇ ਜਿਹੜੇ ਆ ਮਹੀਨਿਆਂ ਦੇ ਵਿੱਚ ਦੇਖਿਆ ਆ, ਲੇਬਰ ਸ਼ਾਰਟੇਜ ਦੇ ਚੱਲਦਿਆਂ ਤੇ ਜਿਹੜੀ ਲੇਬਰ ਫੋਰਸ ਆ ਉਹਨਾਂ ਦੇ ਦੁਆਰਾ ਇਸ ਮੰਗ ਤੋਂ ਬਾਅਦ ਦੇ ਵਿੱਚ ਤਕਰੀਬਨ ਵੱਡੇ ਸਟੋਰਾਂ ਦੇ ਵਿੱਚ ਕਾਫੀ ਥਾਵਾਂ ਦੇ ਉੱਤੇ ਹੁਣ ਜਿਹੜੀ ਮਿਨੀਮਮ ਵੇਜ ਆ ਉਹ $15 ਪ੍ਰਤੀ ਘੰਟਾ ਜਿਹੜਾ ਆ ਉਹ ਹੋ ਚੁੱਕੀ ਹੈਗੀ ਆ। ਸੋ ਇਹ ਹੌਬੀ ਲੌਬੀ ਨੇ ਇਸ ਨੂੰ ਹੋਰ ਉੱਤੇ ਵਧਾਉਂਦੇ ਹੋਏ $18.5 ਪ੍ਰਤੀ ਘੰਟਾ ਜਿਹੜਾ ਆ 1 ਜਨਵਰੀ ਤੋਂ ਆਪਣੀ ਜਿਹੜੀ ਉਹ ਕਰ ਦਿੱਤੀ ਆ ਜਿਹੜੀ ਮਿਨੀਮਮ ਵੇਜ। ਜੀ, ਸੋ ਬਿਲਕੁਲ ਕਹਿੰਦੇ 42 ਲੱਖ ਲੋਕਾਂ ਨੇ ਆਪਣੀ ਜੌਬ ਅਕਤੂਬਰ ਮਹੀਨੇ ਦੇ ਵਿੱਚ ਛੱਡੀ ਹੈਗੀ ਆ। ਕਈ 4.4 ਮਿਲੀਅਨ ਵੀ ਦੱਸ ਰਹੇ ਆ, ਕਈ 4.2 ਮਿਲੀਅਨ ਦੱਸ ਰਹੇ ਆ। ਮੈਜੋਰਟੀ ਦੇ ਵਿੱਚ ਲੋਕ ਉਹ ਆ ਜਿਨ੍ਹਾਂ ਨੇ ਆਪਣੀਆਂ ਜੌਬਸ ਕੁਇਟ ਕੀਤੀਆਂ ਜਿਹੜੇ 55 ਸਾਲ ਤੋਂ ਜਾਂ 50 ਸਾਲ ਤੋਂ ਉੱਪਰ ਹੈਗੇ ਆ। ਕਹਿੰਦੇ ਵੀ ਉਹ ਸਸਤੇ ਏਰੀਏ 'ਚ ਮੂਵ ਹੋ ਗਏ, ਕਹਿੰਦੇ ਵੀ ਹੁਣ ਕੰਮ ਕਰਨ ਦੀ ਜ਼ਰੂਰਤ ਹੈ ਨਹੀਂ। ਤੇ ਅਗਲੀ ਖਬਰ ਬॉय ਸਕਾਟਸ ਦੇ ਸੰਬੰਧ ਦੇ ਵਿੱਚ ਆ। ਬॉय ਸਕਾਟਸ ਨੂੰ $800 ਮਿਲੀਅਨ ਦੀ ਸੈਟਲਮੈਂਟ ਜਿਹੜੀ ਚਾਵ ਇੰਸ਼ੋਰੈਂਸ ਕੰਪਨੀ ਆ ਉਹਦੇ ਨਾਲ ਸੈਕਸ ਅਬਿਊਜ਼ ਸੈਟਲਮੈਂਟ ਦੇ ਸੰਬੰਧ ਦੇ ਵਿੱਚ ਕੀਤੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜੇ ਕੇਸ ਆ ਬॉय ਸਕਾਟਸ ਆਫ ਅਮਰੀਕਾ ਦੇ ਅਗੇਂਸਟ ਫਾਈਲ ਹੋਏ ਸੀ ਵੀ ਇਹਨਾਂ ਨੇ ਬੱਚਿਆਂ ਦੀ ਸੈਕਸ਼ੂਅਲ ਹਰਾਸਮੈਂਟ ਕੀਤੀ ਹੈਗੀ ਆ। ਜੇ ਦੱਸਦੇ ਜਾਈਏ ਕਹਿੰਦੇ ਵੀ 82,500 ਕਲੇਮ ਫਾਈਲ ਹੋਏ ਸੀ ਤੇ ਪਿਛਲੇ ਫੈਬਰੀ 2020 ਦੇ ਵਿੱਚ ਬॉय ਸਕਾਟਸ ਜਿਹੜੀ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਇਹਨਾਂ ਨੇ ਆਲਰੇਡੀ ਬੈਂਕਰਪਸੀ ਫਾਈਲ ਕਰ ਦਿੱਤੀ ਹੈਗੀ ਆ। ਤੇ ਇਸ ਤੋਂ ਬਿਨਾਂ ਜਦੋਂ ਹੁਣ ਇਸ ਇੰਸ਼ੋਰੈਂਸ ਕੰਪਨੀ ਜਿਹੜੀ ਸ਼ਬ ਹੈਗੀ ਆ ਉਹਦੇ ਨਾਲ ਕਲੇਮ ਫਾਈਲ ਹੋਇਆ ਆ, $800 ਦੀ ਸੈਟਲਮੈਂਟ ਹੋਈ ਆ। ਉਹ ਤੋਂ ਬਿਨਾਂ ਜੇ ਟੋਟਲ ਸੈਟਲਮੈਂਟਸ ਹੁਣ ਤੱਕ ਦੇਖਦੇ ਜਾਈਏ $2.7 ਬਿਲੀਅਨ ਦੀਆਂ ਜਿਹੜੀਆਂ ਸੈਟਲਮੈਂਟਸ ਇਸ ਸੈਕਸ਼ੂਅਲ ਅਬਿਊਜ਼ ਕੇਸਿਸ ਦੇ ਵਿੱਚ ਹੋਈਆਂ ਹੈਗੀਆਂ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਦੇ ਟਰੱਕਿੰਗ ਪ੍ਰੋਗਰਾਮ ਦੇ ਵਿੱਚ ਵੀ ਆਬਵੀਅਸਲੀ ਆਪਾਂ ਇਸ ਦੇ ਉੱਤੇ ਡਿਸਕਸ਼ਨ ਜਿਹੜੀ ਉਹ ਜ਼ਰੂਰ ਕਰਾਂਗੇ। ਇੱਕ ਟਰੱਕ ਡਰਾਈਵਰ ਉਸ ਨੂੰ ਹੁਣ 110 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ। ਇਸ ਦੇ ਉੱਤੇ ਇੰਟਰਸਟੇਟ 70 ਜਿਹੜਾ ਕਿ ਡੈਨਵਰ ਕੋਲੋਰਾਡੋ ਦੇ ਵਿੱਚ ਹੈਗਾ ਆ, ਉਸ ਦੇ ਉੱਤੇ ਇੱਕ ਟ੍ਰੈਫਿਕ ਦੇ ਵਿੱਚ ਕ੍ਰੈਸ਼ ਦੇ ਕਰਕੇ 4 ਜਾਣਿਆਂ ਦੇ ਮੌਤ ਦੇ ਦੋਸ਼ ਆ ਉਹ ਲਗਾਏ ਗਏ ਸੀ। ਰੋਗੇਲ ਐਗੁਲੇਰਾ ਮੈਡੋਰਸ 26 ਸਾਲਾਂ ਦਾ ਸੀਗਾ। ਸੈਮੀ ਟਰੈਕਟਰ ਟ੍ਰੇਲਰ ਜਿਹੜਾ ਉਹ ਚਲਾ ਰਿਹਾ ਸੀ। ਅਪ੍ਰੈਲ 2019 ਦੇ ਵਿੱਚ 85 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਸੀਗਾ। ਕਹਿੰਦੇ ਬ੍ਰੇਕਾਂ ਇਸ ਦੀਆਂ ਫੇਲ ਹੋ ਗਈਆਂ। ਉਸ ਟਾਈਮ ਦੇ ਉੱਤੇ ਇਨਵੈਸਟੀਗੇਟਰਸ ਨੂੰ ਇਸਨੇ ਇਸ ਤਰੀਕੇ ਦੇ ਨਾਲ ਦੱਸਿਆ। ਕਹਿੰਦੇ ਵੀ ਉਸਨੇ ਸ਼ੋਲਡਰ ਤੇ ਪੁੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਅੱਗੇ ਰੁਕੀ ਹੋਈ ਸੀ ਤੇ ਇੱਕ ਹੋਰ ਸੈਮੀ ਜਿਹੜਾ ਆ ਉਹ ਉੱਥੇ ਰੁਕਿਆ ਪਿਆ ਸੀ ਤੇ ਇਸ ਦਾ ਉਸ ਦੇ ਵਿੱਚ ਜਾ ਵੱਜਾ। ਇਸ ਕ੍ਰੈਸ਼ ਤੋਂ ਬਾਅਦ ਦੇ ਵਿੱਚ 28 ਕਾਰ ਪਾਈਲਅਪ ਜਿਹੜਾ ਆ ਉਹ ਹੋਇਆ ਤੇ 4 ਜਾਣੇ ਜਿਹੜੇ ਉਹ ਮਰੇ ਸੀਗੇ। ਸੋ ਵਾਹੀਕੂਲਰ ਹੋਮਿਸਾਈਡ ਦੇ ਵਿੱਚ ਇਸ ਨੂੰ ਕਨਵਿਕਟ ਕੀਤਾ ਗਿਆ ਸੀ। ਇਸ ਨੂੰ ਦੋਸ਼ੀ ਜਿਹੜਾ ਆ ਉਹ ਪਾਇਆ ਗਿਆ ਸੀ ਅਕਤੂਬਰ ਮਹੀਨੇ ਦੇ ਵਿੱਚ। ਸੋ ਕਹਿੰਦੇ ਵੀ 6 ਕਾਊਂਟ ਆਫ ਅਸਾਲਟ ਇਨ ਫਸਟ ਡਿਗਰੀ ਜਿਹੜਾ ਆ ਉਹ ਜਿਹੜੇ ਚਾਰਜਿਸ ਇਸ ਦੇ ਉੱਤੇ ਲਾਏ ਆ। ਸੋ ਕੁੱਲ ਮਿਲਾ ਕੇ ਸਾਰੇ ਚਾਰਜਿਸ ਜਿਹੜੇ ਆ 23 ਚਾਰਜਿਸ ਦੇ ਵਿੱਚ 110 ਸਾਲਾਂ ਦੀ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਹੈਗੀ ਆ। ਸੋ ਹੁਣ ਮੇ ਵੀ ਅਪੀਲ ਜਿਹੜੀ ਇਸ ਦੇ ਉਲਟ ਉਸਲੀ ਅਦਾਲਤ ਦੇ ਵਿੱਚ ਜਿਹੜੀ ਉਹ ਕਰ ਜਿਹੜੀ ਉਹ ਜ਼ਰੂਰ ਸਕਦੇ ਨੇ। ਪਰ ਹਰਜੋਤ ਸਿੰਘ ਜੀ ਇੱਕ ਇਹ ਜ਼ਰੂਰ ਚਿੰਤਾ ਦਾ ਵਿਸ਼ਾ ਜਿਹੜਾ ਇਸ ਲਈ ਹੈਗਾ ਆ ਵੀ ਬਹੁਤ ਸਾਰੇ ਜਿਹੜੇ ਕਈ ਵਾਰੀ ਜਿਹੜੇ ਟਰੱਕ ਡਰਾਈਵ ਕਰ ਰਹੇ ਹੁੰਦੇ ਆ ਉਹ ਕੋਈ ਟਿਕਟੌਕ ਤੇ, ਕੋਈ ਫੇਸਬੁੱਕ ਤੇ, ਕੋਈ ਕਿਤੇ ਧਿਆਨ ਜਿਹੜਾ ਇੱਧਰ ਉੱਧਰ ਹੁੰਦਾ ਆ। ਚਾਹੇ ਇਹਦੇ ਕਹਿਣ ਦੇ ਮੁਤਾਬਕ ਇਹਨੇ ਕਿਹਾ ਵੀ ਮੇਰੀਆਂ ਬ੍ਰੇਕਾਂ ਫੇਲ ਹੋਈਆਂ ਸੀ ਪਰ ਇਹ ਪਾਈਲ ਅਪ ਹੋਇਆ ਜਿਸ ਦੇ ਕਰਕੇ 4 ਜਾਣੇ ਜਿਹੜੇ ਉਹ ਮਰੇ। ਇਸ ਨੂੰ ਉਸ 'ਚ ਦੋਸ਼ੀ ਜਿਹੜਾ ਆ ਉਹ ਪਾਇਆ ਗਿਆ ਆ ਤੇ ਤੁਸੀਂ ਹਿਸਾਬ ਲਾ ਲਓ ਵੀ ਜੇ ਕਿਤੇ ਗਲਤੀ ਹੋਵੇ ਤਾਂ ਫਿਰ ਉਸ ਦੇ ਵਿੱਚ ਨਾਲ ਦੇ ਨਾਲ ਬਣਨਾ ਕੀ ਹੈਗਾ ਆ। ਸੋ ਇਹ ਬਹੁਤ ਧਿਆਨ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ
ਛੋਟੀ ਜੀ ਗਲਤੀ ਕਈ ਪਰਿਵਾਰਾਂ ਦੇ ਲਈ ਉਹ ਦੁੱਖ ਦਾ ਕਾਰਨ ਜਿਹੜਾ ਆ ਉਹ ਬਣ ਸਕਦੀਆਂ ਨੇ। ਬਿਲਕੁਲ, ਇਹ 28 ਕਾਰਾਂ ਨੂੰ ਅੱਗ ਲੱਗੀ ਸੀ ਜਦੋਂ ਇਹ 85 ਮੀਲ ਦੀ ਸਪੀਡ ਤੇ ਜਾ ਰਿਹਾ ਸੀ, ਜਿੱਥੇ ਕਿ 45 ਸੀ। ਤੇ ਇਸ ਕੋ ਬਹੁਤ ਵਧੀਆ ਮੌਕਾ ਵੀ ਸੀ ਰਾਈਟ ਸਾਈਡ ਨੂੰ ਨਿਕਲਣ ਦਾ, ਜਦੋਂ ਟਰੱਕ ਦਾ ਹੁੰਦਾ ਵੀ ਜੇ ਐਮਰਜੈਂਸੀ ਬ੍ਰੇਕ ਨਾ ਲੱਗੇ, ਪਰ ਉਹ ਇਸਨੇ ਨਹੀਂ ਕੀਤਾ। ਆਪਾਂ ਕੱਲ ਨੂੰ ਇਹਦੇ ਬਾਰੇ ਡਿਸਕਸ ਕਰਾਂਗੇ, ਤਾਂ ਕਿ ਹੋਰ ਵੀ ਆਪਣੇ ਜਿਹੜੇ ਭੈਣ ਭਰਾ ਟਰੱਕਿੰਗ ਇੰਡਸਟਰੀ 'ਚ ਆ, ਕਿੱਦਾਂ ਤੁਸੀਂ ਇੱਦਾਂ ਦੀ ਇੰਸੀਡੈਂਟ ਤੋਂ ਬਚ ਸਕਦੇ ਆ, ਉਹ ਕੱਲ ਵਾਲੇ ਪ੍ਰੋਗਰਾਮ 'ਚ ਕਰਾਂਗੇ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਜਾਂਦੇ ਜਾਂਦੇ ਜੇ ਵੈਦਰ ਦੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਕਾਫੀ ਠੰਡ ਆਈ ਆ, ਜਿਹਦੇ ਨਾਲ ਪਹਾੜੀ ਵਾਲੇ ਕਈ ਏਰੀਏਜ਼ ਆ ਉਹਨਾਂ ਦੇ ਉੱਤੇ ਸਨੋ ਪਈ ਆ। ਮਾਊਂਟ ਡਿਆਬਲੋ ਦੇ ਵਿੱਚ ਈਸਟ ਵੇ ਸਾਈਡ ਤੇ ਮਾਊਂਟ ਸੇਂਟ ਹਲੀਨਾ ਦੇ ਵਿੱਚ ਨਾਰਥ ਵੇ ਸਾਈਡ ਤੇ ਮਾਊਂਟ ਹੈਮਿਲਟਨ ਸਾਊਥ ਵੇ ਸਾਈਡ ਤੇ, ਸਾਰਿਆਂ ਦੇ ਉੱਤੇ ਤੁਸੀਂ ਸਨੋ ਦੇਖ ਸਕਦੇ ਹੈਗੇ ਆ। ਤੇ ਹੋਰ ਠੰਡ ਹੋਊਗੀ ਅੱਜ ਬੁੱਧਵਾਰ ਨੂੰ, ਤੇ ਕਹਿੰਦੇ ਵੀ ਰਾਤ ਨੂੰ ਇਹ ਜਿਹੜੀਆਂ ਹਾਈ ਰਾਈਜ਼ ਜਿਹੜੀ ਕਾਫੀ ਉਚਾਈ ਦੇ ਉੱਤੇ ਪਹਾੜੀਆਂ, ਉਹਨਾਂ ਦੇ ਉੱਤੇ ਸਨੋ ਪੈ ਸਕਦੀ ਆ। ਇਸੇ ਤਰ੍ਹਾਂ ਬੇਕਰਸਫੀਲਡ ਏਰੀਏ ਦੇ ਵਿੱਚ ਵੀ ਜਿਹੜਾ ਪਹਾੜੀਆਂ ਦਾ ਏਰੀਆ ਆ, ਉੱਥੇ ਸਨੋ ਵੀ ਪਈ ਆ ਤੇ ਮੀਂਹ ਵੀ ਕਾਫੀ ਪਿਆ। ਤੇ ਹੁਣ ਜਿਹੜਾ ਇਹ ਐਟਮੋਸਫੇਰਿਕ ਰਿਵਰ ਆ, ਉਹ ਲਾਸ ਐਂਜਲਸ ਸਾਈਡ ਨੂੰ ਸਦਰਨ ਕੈਲੀਫੋਰਨੀਆ ਵਿੱਚ ਗਿਆ, ਤੇ ਉੱਧਰ ਹੁਣ 2 ਦਿਨ ਕਾਫੀ ਮੀਂਹ ਪੈਣਾ ਹੈਗਾ। ਵੀ ਹਰਜੋਤ ਸਿੰਘ ਜੀ, ਜਿਹੜਾ ਬੇਕਰਸਫੀਲਡ ਦੇ ਲਾਗੇ ਟੇਹਾਚਪੀ ਇਲਾਕਾ ਹੈਗਾ ਆ, ਉੱਥੇ ਕਹਿੰਦੇ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਬਰਫ਼ਬਾਰੀ ਹੋਈ ਆ। ਕਹਿੰਦੇ ਵੀ ਜਿੱਦਾਂ ਵਿਓਮਿੰਗ ਜਿਹੜੇ ਸਟੇਟ ਆ, ਉੱਥੇ ਬਰਫ਼ਬਾਰੀ ਹੁੰਦੀ, ਓਨੀ ਬਰਫ਼ਬਾਰੀ ਕਹਿੰਦੇ ਵੀ ਉੱਥੇ ਹੋਈ ਹੈ, ਜਿਸ ਕਰਕੇ ਪੂਰੀ ਤਰ੍ਹਾਂ ਜਾਮ ਹੋਇਆ ਪਿਆ ਆ। ਟਰੱਕਰਜ਼ ਜਿਹੜੇ ਉੱਥੇ ਕਈ ਜਿਹੜੇ ਉਹ ਬੜੇ ਲੰਮੇ ਚਿਰ ਤੋਂ ਜਿਹੜੇ ਇਸ ਟਾਈਮ ਫਸੇ ਪਏ ਨੇ। ਮੌਸਮ ਦੀ ਜਿਹੜੀਆਂ ਤਬਦੀਲੀਆਂ ਆਪਾਂ ਜਿਹੜੀਆਂ ਬਾਰ-ਬਾਰ ਦੇਖ ਰਹੇ ਹਾਂ, ਜਿਸ ਦੇ ਬਾਰੇ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ, ਇਹ ਕਹਿੰਦੇ ਆ ਵੀ ਇਸ ਦੇ ਕਰਕੇ ਕਾਫੀ ਸਮੱਸਿਆਵਾਂ ਦੇ ਵਿੱਚੋਂ ਹਰ ਇੱਕ ਨੂੰ ਜੂਝਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਚਲੋ, ਆਪਾਂ ਉਮੀਦ ਕਰਦੇ ਹਾਂ ਵੀ ਸਾਰੇ ਸੁਰੱਖਿਅਤ ਰਹਿਣ, ਸਾਰੇ ਜਾਣੇ ਜਿਹੜੇ ਉਹ ਠੀਕ ਠਾਕ ਰਹਿਣ, ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੀ ਹੋਵੇ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ, ਇਸ ਤੋਂ ਹੁਣ ਅਗਲਾ ਪ੍ਰੋਗਰਾਮ ਆ ਉਹ ਆਤਮਿਕ ਆਨੰਦ ਪੇਸ਼ ਕੀਤਾ ਜਾਵੇਗਾ 11 ਵਜੇ ਤੱਕ। ਫਿਰ 11 ਤੋਂ ਲੈ ਕੇ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ, ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਤੱਕ ਪ੍ਰੋਗਰਾਮ ਨਜ਼ਰੀਆ, ਤੇ ਫਿਰ 4 ਵਜੇ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਵਿਸਰਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਤੋਂ 8 ਵਜੇ ਤੱਕ ਪੇਸ਼ ਕੀਤਾ ਜਾਊਗਾ ਪ੍ਰੋਗਰਾਮ ਗੁਰਬਾਣੀ ਦੇ ਦੀਵਾਨ, ਤੇ ਫਿਰ ਰਾਤ ਨੂੰ 8:30 ਵਜੇ ਪ੍ਰੋਗਰਾਮ ਪੇਸ਼ ਹੋਊਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਸੋ ਇੱਦਾਂ ਪੰਜਾਬੀ ਰੇਡੀਓ ਉਸੇ ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਤੇ ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।